ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਮਾਫੀ ਚਾਹੁੰਦੇ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿਹੜੇ ਸਾਡੇ ਸਾਈਡ ਵੈਨ ਵਾਲੇ ਰੇਡੀਓ ਸਟੇਸ਼ਨਸ ਆ, ਨਾਲ ਦੀ ਨਾਲ ਜਿਹੜੇ ਫੇਸਬੁੱਕ 'ਤੇ ਦੇਖ ਰਹੇ ਆ ਅਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ ਜਿਹੜੀ ਆ 22 ਤਰੀਕ ਆ ਅਤੇ ਦਿਨ ਜਿਹੜਾ ਆ ਸ਼ਨੀਚਰਵਾਰ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਦਾ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਰਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ ਟੂ ਟਰਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਵਿਸ਼ੇਸ਼ ਤੌਰ ਦੇ ਉੱਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਜਿਨ੍ਹਾਂ ਦੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੁੱਲ੍ਹ ਚੁੱਕੀ ਹੈ। ਤੁਸੀਂ ਇਹਨਾਂ ਤੋਂ ਹੰਡਾਈ ਦੇ ਨਵੇਂ ਡਰਾਈਵ ਵੈਨ, ਰੀਫਰਜ਼, ਟ੍ਰੇਲਰਸ ਜਿਹੜੇ ਉਹ ਖਰੀਦ ਸਕਦੇ ਹੋ। ਅਤੇ ਨਾਲ ਹੀ ਇਹਨਾਂ ਦੇ ਕੋਲ ਹੋਰ ਕੰਪਨੀਜ਼ ਦੇ ਵੀ ਜਿਹੜੇ ਟ੍ਰੇਲਰਸ ਮੌਜੂਦ ਹਨ। ਬਹੁਤ ਵੱਡੀ ਇਨਵੈਂਟੋਰੀ ਆ। ਹੋਰ ਜਾਣਕਾਰੀ ਲਈ ਉੱਥੇ ਤੁਸੀਂ ਕਾਲ ਕਰੋ। ਆਪਣੇ ਪੰਜਾਬੀ ਮੁੰਡੇ ਵੀ ਡੀਲਰਸ਼ਿਪ 'ਤੇ ਕੰਮ ਕਰਦੇ ਨੇ। ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਆਪਾਂ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਹਾਂ। ਜੇ ਪਹਿਲਾਂ ਜਿਹੜੀਆਂ ਆਪਣੀਆਂ ਖਬਰਾਂ ਦੇ ਉੱਤੇ ਨਜ਼ਰ ਮਾਰੀਏ ਤਾਂ ਇਸ ਟਾਈਮ ਜਿਹੜੀ ਆ ਸਰਕਾਰ ਆ, ਜਿਹੜੀ ਗੌਰਮੈਂਟ ਆ, ਉਹ ਸ਼ਟਡਾਊਨ ਜਿਹੜੀ ਆ ਉਹ ਹੋ ਚੁੱਕੀ ਆ। ਕੱਲ੍ਹ ਜਿਹੜੇ ਹਾਊਸ ਦੇ ਵਿੱਚ ਕਹਿੰਦੇ ਆ ਕਿਸੇ ਵੀ ਤਰੀਕੇ ਦਾ ਸਮਝੌਤੇ ਦੇ ਉੱਤੇ ਨਹੀਂ ਪਹੁੰਚ ਸਕੇ ਦੋਨੋਂ ਪਾਰਟੀਆਂ, ਅਤੇ ਇਸ ਕਰਕੇ ਜਿਹੜਾ ਸ਼ਟਡਾਊਨ ਆ, ਗੌਰਮੈਂਟ ਸ਼ਟਡਾਊਨ ਦਾ ਉਹ ਕੰਮ ਹੋ ਚੁੱਕਾ ਆ। ਅਤੇ ਕਹਿੰਦੇ ਇਸ ਸਾਲ ਦੇ ਵਿੱਚ ਤੀਜੀ ਵਾਰੀ ਜਿਹੜੀ ਆ ਇਹ ਸ਼ਟਡਾਊਨ ਆ ਉਹ ਦੇਖੀ ਗਈ ਆ। ਪਹਿਲੋਂ ਕੁਛ ਦਿਨਾਂ ਦੇ ਲਈ ਚਾਹੇ ਹੁੰਦੀ ਰਹੀ ਆ, ਪਰ ਅੱਜ ਜਿਹੜੀ ਇਹ ਸ਼ਟਡਾਊਨ ਆ ਇਹ ਇਸ ਵਾਰ ਇੱਦਾਂ ਲੱਗ ਰਿਹਾ ਆ ਵੀ ਇਹ ਲੰਬੇ ਸਮੇਂ ਦੇ ਲਈ ਥੋੜ੍ਹੀ ਜਿਹੜੀ ਆ ਉਹ ਚੱਲ ਸਕਦੀ ਆ। ਸੋ ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਜਦੋਂ ਫੈਡਰਲ ਜਿਹੜੇ ਇੰਪਲੋਈਜ਼ ਹੁੰਦੇ ਆ ਉਹਨਾਂ ਨੂੰ ਫਿਰ ਪਤਾ ਨਹੀਂ ਹੁੰਦਾ ਵੀ ਦੁਬਾਰਾ ਮੁੜ ਕੇ ਕਦੋਂ ਜਿਹੜਾ ਆ ਉਹਨਾਂ ਨੇ ਮੁੜ ਕੇ ਵਾਪਸ ਜਿਹੜਾ ਕੰਮ ਦੇ ਉੱਤੇ ਆਉਣਾ, ਕਿਉਂਕਿ ਜਿੰਨੀ ਦੇਰ ਤੱਕ ਫੰਡਿੰਗ ਜਿਹੜੀ ਆ ਉਹ ਕਾਂਗਰਸ ਨਹੀਂ ਦਊਗੀ ਤਾਂ ਫਿਰ ਸਰਕਾਰ ਉਨੀ ਦੇਰ ਤੱਕ ਫਿਰ ਬੰਦ ਰਹੂਗੀ ਜੀ। ਸੋ ਬਹੁਤ ਸਾਰੇ ਜਿਹੜੇ ਫੈਡਰਲ ਡਿਪਾਰਟਮੈਂਟਸ ਹੁੰਦੀਆਂ ਉੱਥੇ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ, ਪਰ ਤਨਖਾਹ ਨਹੀਂ ਮਿਲਦੀ। ਤਨਖਾਹ ਉਹਨਾਂ ਦੀ ਹੋਲਡ 'ਤੇ ਹੁੰਦੀ ਹੈਗੀ ਆ। ਸੋ ਕੱਲ੍ਹ ਵੀ ਜਿਹੜੇ ਆ ਮਾਈਕ ਪੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਬਜਟ ਡਾਇਰੈਕਟਰ ਮਿਕ ਮਲਵੈਨੀ ਅਤੇ ਪ੍ਰੈਜ਼ੀਡੈਂਟ ਦੇ ਜਿਹੜੇ ਜਵਾਈ ਹੈਗੇ ਆ ਜੈਰਡ ਕਸ਼ਨਰ, ਉਹ ਕਹਿੰਦੇ ਕੈਪੀਟਲ ਹਿੱਲ 'ਤੇ ਗਏ ਅਤੇ ਟਰਾਈ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਡੀਲ ਬਣ ਜਾਏ। ਸੰਡੇ ਸਵੇਰ ਨੂੰ ਕਹਿੰਦੇ ਹੋ ਸਕਦਾ ਦੁਬਾਰਾ ਕਿ ਫੇਰ ਵੋਟਿੰਗ ਦੀ ਜਿਹੜੀ ਆ ਸੈਨੇਟ 'ਚ ਟਰਾਈ ਕੀਤੀ ਜਾਵੇ। ਕੱਲ੍ਹ ਆਪਾਂ ਸਰੋਤਿਆਂ ਨੂੰ ਦੱਸਿਆ ਸੀ ਵੀ ਜਿਹੜਾ ਹਾਊਸ ਆ ਉਹਦੇ ਵਿੱਚੋਂ ਤਾਂ ਪਾਸ ਹੋ ਗਿਆ ਸੀ ਬਿੱਲ ਇਹ, ਪਰ ਸੈਨੇਟ ਦੇ ਵਿੱਚ ਜਿਹੜਾ ਆ ਇਹ ਫੇਲ ਹੋ ਗਿਆ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ $5 ਬਿਲੀਅਨ ਜਿਹੜਾ ਆ ਮੰਗ ਰਹੇ ਹੈਗੇ ਆ ਕੰਧ ਬਣਾਉਣ ਦੇ ਲਈ। ਪਰ ਜਿਹੜੇ ਦੂਸਰੇ ਪਾਸੇ ਜਿਹੜੇ ਡੈਮੋਕਰੇਟਸ ਆ ਉਹ ਕਹਿੰਦੇ ਵੀ ਅਸੀਂ ਉਹਦੇ ਲਈ ਕੋਈ ਪੈਸਾ ਨਹੀਂ ਦੇਣਾ ਹੈਗਾ, ਅਤੇ ਜਿਹੜੀ ਗਵਰਨਮੈਂਟ ਸ਼ਟਡਾਊਨ ਹੁੰਦੀ ਆ ਤਾਂ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੀ ਬਲੇਮ ਕਰ ਰਿਹਾ। ਅਤੇ ਪਹਿਲਾਂ ਉਹਨਾਂ ਨੇ ਆਪਣੇ ਆਪ 'ਤੇ ਹੀ ਲਿਆ ਸੀ ਵੀ ਜੇ ਸ਼ਟਡਾਊਨ ਹੁੰਦੀ ਆ ਤਾਂ ਮੇਰੇ ਕਰਕੇ ਹੋਊਗੀ ਜੀ। ਜੀ ਬਿਲਕੁਲ। ਸੋ ਡੋਨਲਡ ਟਰੰਪ ਹੁਣਾਂ ਨੇ ਕਹਿੰਦੇ ਤਕਰੀਬਨ 25 ਵਾਰੀ ਉਸ ਮੀਟਿੰਗ ਦੇ ਵਿੱਚ, ਉਸ ਤੋਂ ਵੀ ਜ਼ਿਆਦਾ ਵਾਰੀ ਜਿਹੜਾ ਉਹਨਾਂ ਨੇ ਆਖਿਆ ਸੀਗਾ ਵੀ ਗੌਰਮੈਂਟ ਸ਼ਟਡਾਊਨ ਹੁੰਦੀ ਆ ਅਤੇ ਹੋਈ ਜਾਵੇ। ਅਤੇ ਹੁਣ ਡੈਮੋਕ੍ਰੇਟ ਪਾਰਟੀ ਵਾਲੇ ਉੱਧਰ ਨੂੰ ਹੀ ਉਂਗਲਾਂ ਜਿਹੜੀਆਂ ਆ ਉਹ ਡੈਫੀਨੇਟਲੀ ਕਰ ਰਹੇ ਆ। ਉਹਨਾਂ ਨੂੰ ਵੀ ਇੱਕ ਰਾਹ ਜਿਹੜਾ ਇਸ ਚੀਜ਼ ਦੇ ਵਿੱਚ ਲੱਭਾ ਆ। ਅਤੇ ਪਹਿਲੀ ਵਾਰੀ ਨਹੀਂ ਹੋਈ, ਦੋਨਾਂ ਹੀ ਪਾਰਟੀਆਂ ਦੇ ਕਰਕੇ ਜਿਹੜੀਆਂ ਪਹਿਲੀਆਂ ਸਰਕਾਰਾਂ ਵੀ ਜਿਹੜੀਆਂ ਸ਼ਟਡਾਊਨ ਆ ਇੱਦਾਂ ਇਹਨਾਂ ਫੰਡਿੰਗ ਦੇ ਕਰਕੇ ਜਿਹੜੀਆਂ ਆ ਉਹ ਹੁੰਦੀਆਂ ਰਹਿੰਦੀਆਂ। ਇੱਕ ਹਥਿਆਰ ਰਹਿੰਦਾ ਆ ਇੱਕ ਹਿਸਾਬ ਦੇ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਹੁੰਦੀਆਂ ਉਹ ਇੱਕ ਦੂਜੇ ਦੇ ਨਾਲ ਆਪੋ ਆਪਣੀ ਗੱਲ ਜਿਹੜੀ ਆ ਉਹ ਮਨਵਾਉਣ ਦੇ ਲਈ। ਹੈਰਾਨੀ ਜਦੋਂ ਆ ਉਹ ਬਹੁਤੇ ਰਿਪਬਲਿਕਨਸ ਨੂੰ ਇਸ ਕਰਕੇ ਵੀ ਹੋਈ ਕਿਉਂਕਿ ਇਕੱਲੇ ਇਹਦੇ ਵਿੱਚ ਡੈਮੋਕਰੇਟ ਨਹੀਂ,
ਰਿਪਬਲਿਕਨ ਵੀ ਇਸ ਗੱਲ ਤੋਂ ਥੋੜ੍ਹੇ ਖਫਾ ਨੇ ਵਾਈਟ ਹਾਊਸ ਪ੍ਰਸ਼ਾਸਨ ਤੋਂ। ਕਹਿੰਦੇ ਇੱਕ ਤਾਂ ਤੁਸੀਂ ਪਹਿਲਾਂ ਡੀਲ ਕਰ ਲਈ ਆ, ਫਿਰ ਉਸ ਹਿਸਾਬ ਦੇ ਨਾਲ ਉਹਨਾਂ ਨੇ ਬਿੱਲ ਜਿਹੜਾ ਉਹ ਬਣਾ ਲਿਆ, ਉਹ ਸੈਨੇਟ ਦੇ ਵਿੱਚ ਪਾਸ ਕਰਤਾ, ਅਤੇ ਬਾਅਦ ਦੇ ਵਿੱਚ ਤੁਸੀਂ ਖੁਦ ਆਪਣੀ ਉਸ ਡੀਲ ਤੋਂ ਜਿਹੜਾ ਆ ਉਹ ਪੈਰ ਪਿੱਛੇ ਨੂੰ ਜਿਹੜਾ ਖਿੱਚ ਰਹੇ ਆ। ਕਿਉਂਕਿ ਜਦੋਂ ਮੀਟਿੰਗ ਹੋਈ ਸੀ ਚੱਕ ਸ਼ੂਮਰ ਅਤੇ ਨੈਂਸੀ ਪਲੋਸੀ ਉਹਨਾਂ ਦੇ ਨਾਲ, ਤਾਂ ਉਸ ਤੋਂ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਪਹਿਲੋਂ ਮੰਨੇ ਨਹੀਂ ਸੀ, ਬਾਅਦ ਦੇ ਵਿੱਚ ਵਾਈਟ ਹਾਊਸ ਜਿਹੜਾ ਉਹ ਮੰਨ ਗਿਆ ਸੀਗਾ ਵੀ ਹਾਂ ਚਲੋ ਜੇ ਥੋੜ੍ਹੀ ਫੰਡਿੰਗ ਵੀ ਮਿਲਦੀਆਂ ਸੀ ਉਹਦੇ ਨਾਲ ਵੀ ਜਿਹੜਾ ਗੁਜ਼ਾਰਾ ਆ ਉਹ ਆਪਣਾ ਕੰਮ ਜਿਹੜਾ ਉਹ ਅਸੀਂ ਚਲਾਵਾਂਗੇ। ਪਰ ਉਸ ਤੋਂ ਅਗਲੇ ਦਿਨ ਹੀ ਫਿਰ ਪਤਾ ਨਹੀਂ ਕੀ ਉਹਨਾਂ ਦੇ ਮਨ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਆਈ, ਤਾਂ ਉਹਨਾਂ ਨੇ ਮੁੜ ਕੇ ਜਿਹੜੀ ਆ ਉਹ ਆਪਣੇ ਉਸ ਡੀਲ ਤੋਂ ਪੈਰ ਜਿਹੜੇ ਉਹ ਪਿੱਛੇ ਖਿੱਚ ਲਏ, ਅਤੇ ਉਹਨਾਂ ਨੇ ਇਨਫੈਕਟ ਜਿਹੜੇ ਬਾਕੀ ਰਿਪਬਲਿਕਨਸ ਆ ਉਹਨਾਂ ਦੇ ਸੈਨੇਟ ਦੇ ਵਿੱਚ ਉਹਨਾਂ ਉੱਤੇ ਪ੍ਰੈਸ਼ਰ ਪਾਇਆ ਵੀ ਇੱਦਾਂ ਜਿਹੜਾ ਕੰਮ ਨਹੀਂ ਚੱਲਣਾ, $5 ਬਿਲੀਅਨ ਹੀ ਤੁਸੀਂ ਉਸ ਦੇ ਵਿੱਚ ਰੱਖੋ। ਸੋ ਸੈਨੇਟ ਨੇ ਉਹ ਪਾਸ ਕਰਤਾ ਸੀਗਾ, ਪਰ ਉੱਧਰਲੇ ਪਾਸੇ ਮਾਫੀ ਚਾਹੁੰਦਾ ਹਾਊਸ ਨੇ ਉਹ ਪਾਸ ਕਰਤਾ ਸੀਗਾ। ਸੈਨੇਟ ਦੇ ਵਿੱਚ ਕਿਉਂਕਿ ਸਿਰਫ ਸਿੰਪਲ ਮੈਜੋਰਟੀ ਆ ਰਿਪਬਲਿਕਨਸ ਕੋਲ, 60% ਜਿਹੜੀ ਮੈਜੋਰਟੀ ਨਹੀਂ ਹੈਗੀ, ਉੱਥੇ ਜਿਹੜਾ ਉਹ ਪਾਸ ਉੱਥੇ ਨਹੀਂ ਹੋ ਰਿਹਾ ਜੀ। ਸੋ ਕੰਧ ਦੇ ਨਾਲ ਹੀ ਜਿਹੜੀ ਗੱਲ ਕਰਦੇ ਜਾਈਏ ਵਾਲ ਦੇ ਨਾਲ, ਇੱਕ ਪੇਜ ਜਿਹੜਾ GoFundMe ਪੇਜ ਜਿਹੜਾ ਸੈਟਅਪ ਕੀਤਾ ਗਿਆ ਆ, ਬ੍ਰਾਇਨ ਕੋਲਫੇਜ ਜਿਹੜਾ ਪਰਪਲ ਹਾਰਟ ਰੈਸੀਪੀਐਂਟ ਆ ਅਤੇ ਟ੍ਰਿਪਲ ਐਂਪੂਟੀ ਵੈਟਰਨ ਹੈਗਾ ਆ, ਉਹ ਜਿਹੜਾ ਆ ਇਸ ਟਾਈਮ ਕਾਫੀ ਜ਼ਿਆਦਾ ਜਿਹੜੇ ਪੈਸੇ ਇਕੱਠੇ ਕਰ ਰਿਹਾ। ਹੁਣ ਤੱਕ 14 ਮਿਲੀਅਨ 7 ਲੱਖ ਦੇ ਕਰੀਬ ਜਿਹੜੇ ਪੈਸੇ ਇਕੱਠੇ ਹੋ ਚੁੱਕੇ 5 ਦਿਨਾਂ 'ਚ। $1 ਬਿਲੀਅਨ ਦਾ ਜਿਹੜਾ ਗੋਲ ਰੱਖਿਆ ਆ, ਅਤੇ 2,40,740 ਲੋਕ ਜਿਹੜੇ ਆ ਹੁਣ ਤੱਕ ਇਹਦੇ ਵਿੱਚ ਜਿਹੜੀ ਆ ਕੰਟਰੀਬਿਊਸ਼ਨ ਕਰ ਚੁੱਕੇ ਹੈਗੇ ਆ। ਜੀ, ਸੋ ਕਾਫੀ ਲੰਬਾ ਸਮਾਂ ਲੱਗੂਗਾ $1 ਬਿਲੀਅਨ ਜਿਹੜਾ ਉੱਥੇ ਤੱਕ ਇਸ ਨੂੰ ਪਹੁੰਚਦੇ ਆ। ਉਹਨਾਂ ਦੇ ਮੁਤਾਬਕ ਜਿਹੜੇ 63 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਰਾਸ਼ਟਰਪਤੀ ਟਰੰਪ ਨੂੰ $80 ਦੇਣ, ਤਾਂ ਜਿਹੜੀ ਉਹ $5 ਬਿਲੀਅਨ ਜਿਹੜਾ ਉਹ ਇਕੱਠਾ ਕਰਕੇ ਆਪਣੀ ਕੰਧ ਜਿਹੜੀ ਉਹ ਬਣਾ ਸਕਦੇ ਆ। ਅੱਜ ਕਹਿੰਦੇ ਆ ਡੋਨਲਡ ਟਰੰਪ ਆ, ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਜਿਹੜੀਆਂ ਸਟੀਲ ਸਲਾਟਸ ਜਿਹੜੀਆਂ ਹੈਗੀਆਂ ਉਹਦੀ ਫੋਟੋ ਪਾਈ, ਕਹਿੰਦੇ ਬੜੀ ਸੋਹਣੀ ਆ, ਬੜੀ ਉੱਤੇ ਨਕੋਲੇ ਜਿਹੜੇ ਆ ਤਿੱਖੇ ਜਿਹੜੇ ਆ ਉਹ ਰੱਖੇ ਆ। ਸੋ ਕੰਧ ਤੋਂ ਜਿਹੜਾ ਉਹ ਟੱਪ ਨਹੀਂ ਸਕਦੇ। ਦੇਖੋ ਹੁਣ ਕੰਧ ਤੋਂ ਉਹਨਾਂ ਨੇ ਉਸ ਦੇ ਉੱਤੇ ਤਾਂ ਪਹੁੰਚ ਚੁੱਕੇ ਆ। ਸੋ ਲੈਟਸ ਸੀ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੋਊਗਾ। ਡਿਜ਼ਾਈਨ ਜਿਹੜਾ ਉਹਨਾਂ ਨੇ ਦਿਖਾਇਆ, ਇੱਕ ਟਾਈਮ ਦੇ ਉੱਤੇ ਪੂਰੀ ਕੰਕਰੀਟ ਦੀ ਜਿਹੜੀ ਵਾਲ ਆ ਉਹ ਉਹਨਾਂ ਨੇ ਦੱਸੀ ਸੀ ਵੀ ਉਹ ਜਿਹੜੀ ਉੱਥੇ ਬਣਾਈ ਜਾਣੀ ਆ, ਪਰ ਬਾਅਦ ਦੇ ਵਿੱਚ ਸੇਮ ਜਿੱਦਾਂ ਦੀ ਰਾਈਟ ਨਾਓ ਫੈਂਸ ਹੈਗੀ ਆ ਉੱਦਾਂ ਦੀ ਹੀ ਜਿਹੜੀ ਫੈਂਸ ਆ ਉਹ ਰੱਖਣ ਦੇ ਲਈ ਆਖਿਆ ਜਾ ਰਿਹਾ। ਹੁਣ ਉਹੀ ਕੋਸ਼ਿਸ਼ ਜਿਹੜਾ ਆ ਉੱਧਰ ਉਹ ਕਰ ਰਹੇ ਨੇ। ਸੋ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉੱਥੇ ਕੀ ਬਣਦਾ ਆ। ਦੂਸਰੇ ਪਾਸੇ ਇੱਕ ਲੈਡਰਸ ਫॉर ਮਾਈਗ੍ਰੈਂਟ ਸਿਬਲਿੰਗਸ ਕਰਕੇ ਉਹਨਾਂ ਨੇ ਇੱਕ ਵੈਬਸਾਈਟ ਜਿਹੜਾ GoFundMe 'ਤੇ ਸੈਟਅਪ ਕੀਤਾ ਆ, ਜਿਹੜੇ ਕਹਿੰਦੇ ਵੀ ਅਸੀਂ ਜਿਹੜੀਆਂ ਪੌੜੀਆਂ ਜਿਹੜੀਆਂ ਉਸ ਕੰਧ ਦੇ ਉੱਤੇ ਚੜ੍ਹਨ ਦੇ ਲਈ ਉਹਨਾਂ ਨੂੰ ਪੈਸੇ ਦੇਵਾਂਗੇ, ਅਤੇ ਉਹਨਾਂ ਨੇ ਹੁਣ ਤੱਕ $1,21,740 ਇਕੱਠੇ ਕਰ ਲਏ, ਅਤੇ 5542 ਲੋਕਾਂ ਨੇ ਐਜ਼ ਆਫ ਨਾਓ ਜਿਹੜੇ ਆ ਉਹਨਾਂ ਨੂੰ ਡੋਨੇਸ਼ਨ ਦਿੱਤੀ ਹੈਗੀ ਆ। ਜੀ ਬਿਲਕੁਲ, ਉੱਧਰ 1 ਲੱਖ ਜਿਹੜੇ ਆ ਉਹ ਇਕੱਠੇ ਹੋ ਚੁੱਕੇ ਹੋਏ ਨੇ। ਇਹ $1.25 ਲੱਖ ਜਿਹੜਾ ਆਲਮੋਸਟ ਉੱਧਰ ਇਕੱਠਾ ਹੋਇਆ। ਸੋ ਦੇਖਦੇ ਹਾਂ ਜਿਹੜਾ ਕੀ ਬਣਦਾ, ਕਿਉਂਕਿ ਇਸ ਟਾਈਮ ਚੌਂਚ ਫੇਰਿਓ ਜਿਹੜਾ ਵਾਈਟ ਹਾਊਸ ਦੇ ਉੱਤੇ ਪ੍ਰੈਸ਼ਰ ਤਾਂ ਹਰਜੋਤ ਸਿੰਘ ਜੀ ਬਣਿਆ ਪਿਆ ਆ। ਸੋ ਦੇਖਦੇ ਹਾਂ ਕੀ ਬਣਦਾ, ਕਿਉਂਕਿ ਇਕੱਲਾ ਇਹ ਬਾਰਡਰ ਵਾਲ ਨੂੰ ਲੈ ਕੇ ਨਹੀਂ ਆ, ਜਿਹੜਾ ਆਰਮੀ ਨੂੰ ਵੀ ਜਿਹੜਾ ਹੁਣ ਵਾਪਸ ਵੱਖ-ਵੱਖ ਥਾਵਾਂ ਤੋਂ ਜਿਹੜਾ ਬੁਲਾਇਆ ਜਾ ਰਿਹਾ ਆ, ਉੱਧਰ ਲੈ ਕੇ ਵੀ ਜਿਹੜੇ ਕਈ ਖਾਸ ਕਰਕੇ ਜਿਹੜੇ ਉਹਨਾਂ ਰਿਪਬਲਿਕਨਸ ਉਹਨਾਂ ਲੀਡਰਸ ਤੋਂ ਜਿਹੜਾ ਉਹਨਾਂ ਦੇ ਸਾਥੀ ਲੀਡਰਸ ਤੋਂ ਹੀ ਪ੍ਰੈਸ਼ਰ ਪੈ ਰਿਹਾ, ਜਿਹੜੇ ਚਾਹੁੰਦੇ ਆ ਵੀ ਅਮਰੀਕਨ ਜਿਹੜੀਆਂ ਫੌਜਾਂ ਆ ਅਜੇ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀਆਂ ਆ ਉਹ ਰਹਿਣ। ਸੋ ਕਿਉਂਕਿ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ 4 ਸਟਾਰ ਮਰੀਨ ਜਨਰਲ ਮੈਟਿਸ ਨੇ ਉਹ ਅਸਤੀਫਾ ਜਿਹੜਾ ਉਹਨਾਂ ਨੇ ਆਪਣਾ ਦੇ ਦਿੱਤਾ ਆ, ਅਤੇ ਅਗਲੇ ਸਾਲ ਦੇ ਵਿੱਚ ਉਹ ਆਪਣੇ ਉਸ ਅਹੁਦੇ ਨੂੰ ਜਿਹੜਾ ਉਹ ਖਾਲੀ ਕਰਨਗੇ, ਜਿਹੜੇ ਸੈਕਟਰੀ ਜਨਰਲ ਜਿਹੜੇ ਆ ਉਸ ਦੇ ਅਹੁਦੇ ਤੋਂ। ਅਤੇ ਉਹਨਾਂ ਨੇ ਡੈਫੀਨੇਟਲੀ ਉਸ ਦੇ ਵਿੱਚ ਇਹ ਆਪਣੀ ਕਹਿ ਲਓ ਵੀ ਉਹ ਦੱਸਿਆ ਸੀਗਾ ਵੀ ਮੈਨੂੰ ਇਸ ਚੀਜ਼ ਤੋਂ ਇੱਕ ਹਿਸਾਬ ਦੇ ਨਾਲ ਨਿਰਾਸ਼ਾ ਹੋਈ ਆ ਵੀ ਬਗੈਰ ਕਿਸੇ ਦੀ ਸਲਾਹ ਲਏ ਰਾਸ਼ਟਰਪਤੀ ਟਰੰਪ ਨੇ ਯੂਨੀਲੈਟਰਲੀ ਇਕੱਲਿਆਂ ਹੀ ਜਿਹੜਾ ਅਮਰੀਕੀ ਫੌਜਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਜਿਹੜਾ ਆ ਉਹ ਲਿਆ ਹੋਇਆ ਆ। ਸੋ ਕਿਉਂਕਿ ਗਵਰਨਮੈਂਟ ਜਿਹੜੀ ਆ ਉਹ ਸ਼ਟਡਾਊਨ ਹੋਣ ਜਾ ਰਹੀ ਹੈਗੀ ਆ,
ਸੋ ਉਹਦੇ ਕਰਕੇ ਕਹਿੰਦੇ ਵੀ ਜੇ ਕੁਛ ਕੁ ਪੁਆਇੰਟ ਜਿਹੜੇ ਸਾਡੇ ਸਰੋਤੇ ਆ, ਛੁੱਟੀਆਂ ਦਾ ਮਾਹੌਲ ਹੈਗਾ ਆ, ਉਹਨਾਂ ਦੇ ਉੱਤੇ ਕੁਛ ਚੀਜ਼ਾਂ ਅਸਰ ਕਰਨਗੀਆਂ, ਕੁਛ ਜਿਹੜੀਆਂ ਚੀਜ਼ਾਂ ਨਹੀਂ ਕਰਨਗੀਆਂ। ਸਭ ਤੋਂ ਪਹਿਲਾਂ ਤਾਂ ਜਿਹੜੀਆਂ ਕਹਿੰਦੇ ਫਲਾਈਟਸ ਹੈਗੀਆਂ ਜਾਂ ਟ੍ਰੇਨਸ ਹੈਗੀਆਂ, ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਸਰ ਨਹੀਂ ਪਊਗਾ, ਕਿਉਂਕਿ ਜਿੰਨੇ ਵੀ TSA ਦੇ EMPLOYEES ਹੈਗੇ ਆ, ਬਾਰਡਰ ਕੰਟਰੋਲ ਤੇ 에ਅਰ ਟ੍ਰੈਫਿਕ ਕੰਟਰੋਲਰ ਜਿਹੜੇ ਹੈਗੇ ਆ, ਉਹਨਾਂ ਨੂੰ ਜਿਹੜਾ ਕੰਮ ਕਰਨਾ ਪਵੇਗਾ, ਚਾਹੇ ਉਹਨਾਂ ਨੂੰ ਸੈਲਰੀ ਮਿਲੇ ਜਾਂ ਨਾ ਮਿਲੇ। ਇਸੇ ਤਰ੍ਹਾਂ ਜਿਹੜੇ ਤੁਹਾਡੇ ਹੌਲੀਡੇ ਦੇ ਪੈਕੇਜਸ ਆ, ਉਹ ਤੁਹਾਡੇ ਘਰਾਂ ਦੇ ਵਿੱਚ ਆਉਣਗੇ। ਕਹਿੰਦੇ USPS ਜਿਹੜਾ ਆ ਉਹ ਇਹ ਛੁੱਟੀਆਂ ਦੇ ਵਿੱਚ ਕੰਮ ਕਰੇਗਾ, ਈਵਨ ਦੋ ਜਿਹੜਾ ਯੂਨਾਈਟਿਡ ਸਟੇਟਸ ਪੋਸਟਲ ਸਰਵਿਸ ਆ, ਉਹ ਫੈਡਰਲ ਗਵਰਨਮੈਂਟ ਦੀ ਹੈਗੀ ਜਿਹੜੀ ਇੱਕ ਐਂਟੀਟੀ ਆ। ਅਤੇ ਜਿਹੜਾ ਅਸਰ ਪਊਗਾ ਉਹ ਤੁਹਾਡੇ ਨੈਸ਼ਨਲ ਪਾਰਕਸ, ਸਾਈਟਸ ਅਤੇ ਮਿਊਜ਼ੀਅਮਸ ਦੇ ਉੱਤੇ ਪਊਗਾ। ਇਹ ਜਿਹੜੇ ਆ ਕਲੋਜ਼ ਹੋ ਸਕਦੇ ਆ ਛੁੱਟੀਆਂ ਦੇ ਵਿੱਚ। ਬਹੁਤ ਸਾਰੇ ਜਿਹੜੇ ਲੋਕ ਆ, ਉਹਨਾਂ ਨੇ ਇੱਦਾਂ ਦਾ ਵੀ ਜਿਹੜਾ ਬਣਾਇਆ ਹੁੰਦਾ ਆ ਆਪਣਾ ਸਕੈਜੂਲ ਪਈ, ਆਪਾਂ ਕੋਈ ਜਿਹੜਾ ਪਾਰਕ ਦੇਖਣ ਚੱਲਾਂਗੇ ਜੀ, ਕੋਈ ਜ਼ੂ ਦੇਖਣ ਚੱਲਾਂਗੇ। ਸੋ ਉਹ ਜਿਹੜੇ ਆ ਉਹਨਾਂ ਦੇ ਉੱਤੇ ਜਿਹੜਾ ਅਸਰ ਪੈ ਸਕਦਾ। ਪਰ ਸਮਿਥਸੋਨੀਅਨ ਇੰਸਟੀਚਿਊਟ ਅਤੇ 19 ਮਿਊਜ਼ੀਅਮ ਅਤੇ ਨੈਸ਼ਨਲ ਜ਼ੂ ਜਿਹੜਾ ਹੈਗਾ ਨਿਊਯਾਰਕ ਅਤੇ ਵਾਸ਼ਿੰਗਟਨ DC 'ਚ, ਉਹ ਕਹਿੰਦੇ ਜਨਵਰੀ 1 ਤੱਕ ਖੁੱਲ੍ਹਾ ਰਹੇਗਾ, ਐਕਸੈਪਟ ਕ੍ਰਿਸਮਸ ਡੇ ਵਾਲੇ ਦਿਨ। ਸੋ ਜਿਹੜੇ ਕਿਤੇ ਵੀ ਕੋਈ ਜਿਹੜੀ ਅਪਡੇਟ ਹੋਊਗੀ, ਇਹਦੇ ਬਾਰੇ ਜ਼ਰੂਰ ਆਪਾਂ ਸਰੋਤਿਆਂ ਨਾਲ ਆਉਣ ਵਾਲੇ ਹਫ਼ਤੇ ਦੇ ਵਿੱਚ ਸਾਂਝੀ ਕਰਦੇ ਰਹਾਂਗੇ। ਕਿਉਂ ਕਈ ਵਾਰੀ ਕੀ ਹੁੰਦਾ ਹੈ ਵੀ ਪਾਰਕ ਦੂਰ ਦੂਰ ਹੈਗੇ ਆ, ਜਿੱਦਾਂ ਫਿਰ ਬੰਦੇ ਕਿੰਨੀ ਡਰਾਈਵ ਕਰਕੇ ਜਾਂਦੇ ਆ, ਹੋਟਲ ਬੁੱਕ ਕਰਾਏ ਹੁੰਦੇ ਆ, ਅਤੇ ਅੱਗੇ ਜਾ ਕੇ ਪਾਰਕ ਬੰਦ ਹੋਵੇ ਤਾਂ ਫਿਰ ਉਹ ਵਾਪਸ ਜਿਹੜਾ ਆ ਮੁੜਨਾ ਪਊਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ ਕੀ ਅਪਡੇਟਸ, ਕਿਹੜੇ ਪਾਰਕਸ, ਮਿਊਜ਼ੀਅਮ ਜਾਂ ਕਿਹੜੀ ਗਵਰਨਮੈਂਟ ਦੀਆਂ ਐਂਟੀਟੀਜ਼ ਬੰਦ ਹੋਣਗੀਆਂ, ਉਹ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ। ਬਿਲਕੁਲ, ਜਿਹੜੀਆਂ ਸਿਕਿਉਰਿਟੀ ਦੇ ਨਾਲ ਸੰਬੰਧਿਤ ਨੇ, ਜਿਹੜੀਆਂ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਆ, ਉਹਨਾਂ ਵਿੱਚ ਜਿਹੜਾ ਉਹਨਾਂ ਤੋਂ ਕੰਮ ਜਿਹੜਾ ਉਸੇ ਤਰੀਕੇ ਨਾਲ ਲਿਆ ਜਾਊਗਾ। ਕਈ ਥਾਵਾਂ 'ਤੇ ਇਹ ਖਬਰ ਆ ਰਹੀ ਆ ਵੀ ਜਿਹੜੀ ਨੈਸ਼ਨਲ ਪਾਰਕਸ ਵਾਲੀਆਂ ਹੈਗੀਆਂ ਆ, ਗਵਰਨਮੈਂਟ ਸ਼ਟਡਾਊਨ ਹੋਣ ਤੋਂ ਬਾਅਦ ਦੇ ਵਿੱਚ ਉਹ ਸਟਾਫ ਤਾਂ ਆਪਣਾ ਉੱਥੋਂ ਵਾਪਸ ਬੁਲਾ ਲੈਣਗੀਆਂ। ਕਈ ਜਿਹੜੀਆਂ ਪਾਰਸ਼ਲੀ ਰਹਿਣਗੀਆਂ, ਓਪਨ ਰਹਿਣਗੀਆਂ। ਜਿਹੜੀਆਂ ਸਟੇਟ ਰਨ ਹੁੰਦੀਆਂ, ਜਿਹੜੀਆਂ ਉੱਥੇ ਸਟੇਟ ਹੈਲਪ ਕਰਦੀ ਹੁੰਦੀ ਆ ਉਹਨਾਂ ਨੈਸ਼ਨਲ ਪਾਰਕਸ ਨੂੰ, ਉਹ ਜਿਹੜੀਆਂ ਉਹ ਚੱਲਦੀਆਂ ਰਹਿ ਸਕਦੀਆਂ, ਕਲੋਜ਼ ਹੋ ਸਕਦੀਆਂ ਆ। ਆਪਣੇ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਸਾਰੀਆਂ ਨੈਸ਼ਨਲ ਪਾਰਕਸ ਨੇ, ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਛੁੱਟੀਆਂ ਦਾ ਮਾਹੌਲ ਆ, ਬਹੁਤ ਸਾਰੇ ਲੋਕ ਜਿਹੜੇ ਘੁੰਮਣ ਫਿਰਨ ਦੇ ਲਈ ਜਾਂਦੇ ਆ। ਸੋ ਪਰ ਮੇਕ ਸ਼ੋਰ ਕਰਿਓ ਵੀ ਨੈਸ਼ਨਲ ਪਾਰਕ ਦੇ ਵਿੱਚ ਜਾਣ ਤੋਂ ਪਹਿਲਾਂ ਵੀ ਉੱਥੇ ਕੋਈ ਹੋਵੇ, ਕਿਉਂਕਿ ਕਿਤੇ ਕੋਈ ਰੱਬ ਨਾ ਕਰੇ ਕਿਸੇ ਦੀ ਅਣਸੁਖਾਵੀ ਘਟਨਾ ਜੇ ਕੋਈ ਵਾਪਰ ਜਾਂਦੀ ਆ, ਜੇ ਉੱਥੇ ਕੋਈ ਤੁਹਾਨੂੰ ਕੱਢਣ ਦੇ ਲਈ ਹੈ ਨਹੀਂ ਆ, ਤਾਂ ਉਹ ਬਹੁਤ ਵੱਡੀ ਇੱਕ ਸਮੱਸਿਆ ਦਾ ਕਾਰਨ ਜਿਹੜਾ ਬਣ ਸਕਦਾ। ਬਹੁਤ ਸਾਰੇ ਬੱਚੇ ਜਿਹੜੇ ਆ ਉਹ ਸ਼ਰਾਰਤੀ ਵੀ ਹੁੰਦੇ ਆ ਇਹੋ ਜਿਹੇ ਮੌਕਿਆਂ ਦੇ ਉੱਤੇ, ਵੀ ਕਹਿੰਦੇ ਵੀ ਚਲੋ ਹੁਣ ਤਾਂ ਉੱਥੇ ਕੋਈ ਨਹੀਂ ਆ, ਵੀ ਚਲੋ ਦੌੜੋ ਇੱਧਰ ਨੂੰ ਪਹੁੰਚੋ, ਆਪਾਂ ਇਹ ਕਰਦੇ ਉਹ ਕਰਦੇ ਆ। ਪਰ ਜਿਹੜਾ ਬਹੁਤ ਧਿਆਨ ਰੱਖਣ ਦੀ ਜਿਹੜੀ ਆ ਇਹਨਾਂ ਮਸਲਿਆਂ ਦੇ ਵਿੱਚ ਜ਼ਰੂਰਤ ਆ। ਤੁਰਨ ਤੋਂ ਪਹਿਲਾਂ ਜਿੱਥੇ ਤੁਸੀਂ ਜਾਣਾ ਆ, ਉਹਨਾਂ ਦੀ ਤੁਸੀਂ ਵੈਬਸਾਈਟ ਦੇ ਉੱਤੇ, ਉਹਨਾਂ ਦੇ ਫੋਨ ਦੇ ਉੱਤੇ ਕਾਲ ਕਰਕੇ ਦੇਖੋ, ਜਾਂ ਵੈਬਸਾਈਟ ਦੇ ਉੱਤੇ ਦੇਖੋ ਵੀ ਉਹ ਕਲੋਜ਼ਡ ਆ ਜਾਂ ਓਪਨ ਨੇ। ਮੇਕ ਸ਼ੋਰ ਕਰਕੇ ਜਿਹੜਾ ਫਿਰ ਹੀ ਜਾਇਆ ਜਾਵੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ PG&E ਆ, ਇਲੈਕਟ੍ਰਿਕ ਕੰਪਨੀ ਹੈਗੀ ਆ, ਇਲੈਕਟ੍ਰਿਕ ਐਂਡ ਗੈਸ ਕੰਪਨੀ ਕੈਲੀਫੋਰਨੀਆ ਦੇ ਵਿੱਚ, ਉਹ ਕਾਫੀ ਪ੍ਰੋਬਲਮਸ ਚੱਲ ਰਹੀ ਹੈਗੀ ਆ। ਪਿਛਲੇ ਕੁਝ ਕੁ ਸਾਲਾਂ ਤੋਂ ਜਿੰਨੀਆਂ ਵੀ ਜਿਹੜੀਆਂ ਅੱਗਾਂ ਲੱਗੀਆਂ ਵੱਡੀਆਂ, ਜਿਹਦੇ ਵਿੱਚ ਹਜ਼ਾਰਾਂ ਬਿਲਡਿੰਗਾਂ ਅੱਗ ਦੀ ਜਿਹੜੀਆਂ ਭੇਟ ਚੜ੍ਹ ਗਈਆਂ, ਅਤੇ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਵੀ ਹੋਈਆਂ। ਅਤੇ ਉਹਨਾਂ ਦੇ ਕਰਕੇ ਕਹਿੰਦੇ ਜਿਹੜੀ PG&E ਆ, ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ, ਉਹਦੇ ਉੱਤੇ ਬਹੁਤ ਸਾਰੇ ਜਿਹੜੇ ਲਾ ਸੂਟ ਆ ਉਹ ਚੱਲ ਵੀ ਰਹੇ ਆ, ਹੋਣਗੇ ਵੀ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ PG&E ਦੇ ਬੋਰਡ ਆਫ ਡਾਇਰੈਕਟਰ ਆ, ਉਹਨਾਂ ਨੇ ਸੋਚਿਆ, ਕਹਿੰਦੇ ਵੀ ਇੱਕ ਵੱਡੀ ਕੰਪਨੀ ਨੂੰ ਤੋੜ ਕੇ ਆਪਾਂ ਛੋਟੀਆਂ ਕੰਪਨੀਆਂ ਦੇ ਵਿੱਚ ਕਰ ਦੇਵਾਂਗੇ, ਤਾਂ ਕਿ ਉਹ ਜਿਹੜੇ ਓਰੀਜਨਲ ਐਨਰਜੀ ਸਪਲਾਇਰ ਬਣ ਸਕਣ, ਅਤੇ ਜਾਂ ਹੋ ਸਕਦਾ ਇਹਨੂੰ ਇੱਕ ਪਬਲਿਕ ਏਜੰਸੀ ਦੇ ਵਿੱਚ ਕਨਵਰਟ ਕੀਤਾ ਜਾਵੇ, ਮਤਲਬ ਕਿ ਇਹਨੂੰ ਜਿਹੜੀ ਆ ਗਵਰਨਮੈਂਟ ਟੇਕ ਓਵਰ ਕਰ ਲਵੇ। ਮੇਨ ਰੀਜ਼ਨ ਜਿਹੜੀ ਗਵਰਨਮੈਂਟ ਜਿਹੜੀ ਕੈਲੀਫੋਰਨੀਆ ਸਟੇਟ ਆ, ਉਹ ਵੀ ਕਾਫੀ ਅਪਸੈਟ ਆ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਸੇਫਟੀ ਦੀਆਂ ਵਾਇਲੇਸ਼ਨਸ ਆ, ਉਹ ਜਿਹੜੀਆਂ ਆ ਕਹਿੰਦੇ ਬਹੁਤ ਜ਼ਿਆਦਾ ਨਿਕਲੀਆਂ ਹੈਗੀਆਂ ਆ, ਜਿਹਦੇ ਕਰਕੇ ਜਿਹੜੀਆਂ ਅੱਗਾਂ ਲੱਗੀਆਂ ਹੈਗੀਆਂ। ਇੱਕ ਹਰਜੋਤ ਸਿੰਘ ਦੀ ਗੱਲ ਇਸ ਨਾਲ ਨੂੰ ਲੈ ਕੇ ਹੋਰ ਵੀ ਚੱਲ ਰਹੀ, ਖਾਸ ਕਰਕੇ ਦੇਖੋ ਜਿੱਥੇ ਅੱਗਾਂ ਲੱਗਦੀਆਂ ਆ, ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਜੰਗਲਾਤ ਬਹੁਤ ਜ਼ਿਆਦਾ ਆ। ਬਹੁਤ ਵਾਰੀ ਜਿਹੜੇ ਲੋਕਾਂ ਦੀ ਸੁਜੈਸ਼ਨ ਆ ਵੀ ਇਹ ਜਿਹੜੀਆਂ ਹਾਈ ਵੋਲਟੇਜ ਤਾਰਾਂ ਆ, ਇਹਨਾਂ ਨੂੰ ਅੰਡਰਗਰਾਊਂਡ ਜਿਹੜਾ ਆ ਉਹ ਕੀਤਾ ਜਾਵੇ। ਪਰ PG&E ਦੇ ਕਹਿਣ ਦੇ ਮੁਤਾਬਕ ਇਹ ਹੁਣ ਜਿੰਨੇ ਹੋਰ ਵੀ ਅਰਥ ਸ਼ਾਸਤਰ ਵਾਲੇ ਜਿਹੜੇ ਆ,
ਉਹ ਅਨੁਮਾਨ ਲਾਉਂਦੇ ਉਹ ਟੂ ਐਕਸਪੈਂਸਿਵ ਆ ਅਤੇ ਟੂ ਲੇਟ ਹੋ ਗਿਆ ਆ ਉਹ ਚੀਜ਼ ਜਿਹੜੀ ਆ ਉਹ ਕਰਨ ਦੇ ਲਈ। ਬਹੁਤ ਸਾਰੇ ਮੁਲਕ ਆ ਜਿਹੜੇ ਉਹਨਾਂ ਨੇ ਇੱਦਾਂ ਜਿਹੜੀਆਂ ਆਪਣੀਆਂ ਹਾਈ ਵੋਲਟੇਜ ਤਾਰਾਂ ਉਹ ਅੰਡਰਗਰਾਊਂਡ ਕੀਤੀਆਂ, ਜਿਸ ਦੇ ਕਰਕੇ ਅੱਗ ਲੱਗਣ ਦਾ ਜਿਹੜਾ ਖਤਰਾ ਆ ਕਾਫੀ ਜਿਹੜੇ ਵੱਡੇ ਪਰਸੈਂਟ ਤੋਂ ਜਿਹੜਾ ਆ ਉਹਦੇ ਕਰਕੇ ਘੱਟ ਜਾਂਦਾ ਆ। ਅਤੇ PG&E ਹੁਣ ਇੰਨੀ ਵੱਡੀ ਆ, ਟੂ ਬਿਗ ਟੂ ਫੇਲ ਵਾਲੀ ਗੱਲ ਜਿਹੜੀ ਆ ਉਹਦਾ ਜਿਹੜਾ ਹੋ ਚੁੱਕਾ, ਕਿਉਂਕਿ ਉਸ ਨੂੰ ਬਚਾਉਣ ਦੇ ਲਈ ਕੈਲੀਫੋਰਨੀਆ ਨੇ ਆਲਰੇਡੀ ਜਿਹੜੇ ਕਈ ਵਾਰੀ ਕਿੰਨੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਲਾਏ ਹੋਏ ਨੇ। ਹੁਣ ਅੱਗ ਇਹਨਾਂ ਦੀ ਗਲਤੀ ਕਰਕੇ ਲੱਗਦੀ ਆ ਅਤੇ ਕਿਰਾਇਆ ਜਿਹੜਾ ਬਿਜਲੀ ਦਾ ਉਹ ਸਾਰਿਆਂ ਦਾ ਵੱਧ ਜਾਂਦਾ ਆ। ਤੁਸੀਂ ਇਹ ਦੇਖੋ ਵੀ ਪ੍ਰੋਬਲਮ ਇਨ ਦੀ ਐਂਡ ਤਾਂ ਜਿਹੜੇ ਕੰਜ਼ਿਊਮਰ ਹੈਗਾ ਆ, ਜਿਹੜਾ ਉਸ ਨੂੰ ਵਰਤ ਰਿਹਾ ਹੈ, ਉਸ ਦੇ ਮੋਢਿਆਂ ਦੇ ਉੱਤੇ ਜਿਹੜਾ ਉਹ ਭਾਰ ਪੈਂਦਾ ਆ। ਸੋ ਇਹ ਬਹੁਤ ਜ਼ਰੂਰੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਰੱਖਣ ਦੇ ਲਈ। ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਇੱਕ ਵੱਡੀ ਕੰਪਨੀ ਠੀਕ ਆ, ਪਰ ਕਈ ਵਾਰੀ ਬੰਦਾ ਇਹ ਸੋਚਦਾ ਵੀ ਹਾਂ ਨਹੀਂ ਵੱਖ-ਵੱਖ ਇਲਾਕਿਆਂ 'ਚ ਛੋਟੀਆਂ ਕੰਪਨੀਆਂ ਹੋਣ ਤਾਂ ਉਹਦੇ ਕਰਕੇ ਜਿਹੜਾ ਆ ਉਹ ਵੀ ਬੈਟਰ ਜਿਹੜਾ ਕੰਮ ਆ ਉਹ ਰਹਿ ਜਾਂਦਾ ਆ। ਐਟਲੀਸਟ ਜੇ ਕੋਈ ਫੇਲ ਹੁੰਦੀ ਆ ਉਹਨੂੰ ਥਾਂ ਲੈਣ ਦੇ ਲਈ ਕੋਈ ਹੋਰ ਕੰਪਨੀ ਐਟਲੀਸਟ ਆ ਜ਼ਰੂਰ ਸਕਦੀ ਆ। ਅਤੇ ਹੁਣ PG&E ਦੀ ਥਾਂ ਕੌਣ ਲਊਗਾ? ਕੈਲੀਫੋਰਨੀਆ ਕਿਹੜਾ ਹੁਣ ਛੋਟਾ ਜਿਹੜਾ ਉਹ ਪਿਆ ਆ ਵੀ ਜਿੱਥੇ ਕੰਮ ਚੱਲੂਗਾ। PG&E ਵਾਲੇ ਜਿਹੜੇ ਆ ਉਹ ਹੁਣ ਫਾਈਲ ਵੀ ਕਰ ਰਹੇ ਆ SEC ਕੋਲ, ਤਾਂ ਕਿ ਜਿਹੜੇ ਉਹਨਾਂ ਦੇ ਰੇਟ ਇਨਕਰੀਜ਼ ਕੀਤੇ ਜਾ ਸਕਣ। ਕੈਲ ਫਾਇਰ ਜਿਹੜੀ ਆ ਇਹ ਔਰਗਨਾਈਜੇਸ਼ਨ ਜਿਹੜੇ ਸਾਰੇ ਫਾਇਰ ਫਾਈਟਰਸ ਨੂੰ ਜਿਹੜੀ ਇਸ ਅੰਬਰੇਲਾ ਔਰਗਨਾਈਜੇਸ਼ਨ ਦੇ ਅੰਡਰ ਆ, ਉਹਨਾਂ ਨੇ ਵੀ $87 ਮਿਲੀਅਨ ਦਾ ਜਿਹੜਾ ਬਿੱਲ ਆ ਉਹ PG&E ਨੂੰ ਦਿੱਤਾ ਹੈ, ਜਿਹੜਾ ਵਿਊਟ ਫਾਇਰ ਹੋਈ ਸੀ ਕੈਲਾਵਰਸ ਕਾਉਂਟੀ ਦੇ ਵਿੱਚ 2015 'ਚ। ਸੋ ਬਾਕੀ ਕਹਿੰਦੇ ਪਈ 500 ਦੇ ਕਰੀਬ ਜਿਹੜੇ ਲਾ ਸੂਟਸ ਹੈਗੇ ਆ ਉਹ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਚੱਲ ਰਹੇ ਆ। 3100 ਦੇ ਕਰੀਬ ਜਿਹੜੇ ਪਲੈਂਟਿਫਸ ਇਹਦੇ ਉੱਤੇ ਹੈਗੇ ਆ। ਜੀ ਅਤੇ ਨਾਲ ਹੀ ਹਰਜੋਤ ਸਿੰਘ ਜੀ ਹੁਣ ਆਪਣੇ ਨਾਲ ਜਿਹੜਾ ਟਰੱਕਿੰਗ ਦੀ ਨਿਊਜ਼ ਕਰਨ ਦੇ ਲਈ ਉਹਦੇ ਬਾਰੇ ਜਿਹੜੀਆਂ ਚਰਚਾਵਾਂ ਕਰਨ ਦੇ ਲਈ ਆਪਣੇ ਨਾਲ ਰਮਨ ਸਿੰਘ ਢਿੱਲੋਂ ਜਿਹੜੇ ਉਹ ਜੁੜ ਚੁੱਕੇ ਨੇ। ਉਹਨਾਂ ਦਾ ਵੀ ਜਿਹੜਾ ਆਪਾਂ ਸਵਾਗਤ ਕਰਦੇ ਹਾਂ। ਰਮਨ ਸਿੰਘ ਜੀ ਨਿੱਘੀ ਜੀ ਆਇਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਜਿਹੜੀਆਂ ਕੁਛ ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਜਿਹੜੇ ਕਰਦੇ ਆ। ਸੋ ਇੱਕ ਬੜੀ ਮੇਨ ਨਿਊਜ਼ ਅੱਜ ਆ ਰਹੀ ਆ ਰਮਨ ਜੀ, ਜਿਹੜਾ FMCSA ਆ ਉਹਨਾਂ ਨੇ ਕੈਲੀਫੋਰਨੀਆ ਦਾ ਮੀਲ ਤੇ ਰੈਸਟ ਬ੍ਰੇਕ ਰੂਲ ਜਿਹੜੇ ਆ ਉਹਨੂੰ ਸਟ੍ਰਾਈਕ ਡਾਊਨ ਕੀਤਾ ਹੈਗਾ ਆ। ਜੀ ਬਿਲਕੁਲ ਜੀ, ਇਹ ਕਾਫੀ ਜਿਹੜੀ ਵੱਡੀ ਖਬਰ ਹੈਗੀ ਆ, ਕਿਉਂਕਿ ਕਾਫੀ ਲਾਅ ਸੂਟਸ ਦੇ ਵਿੱਚ ਇਹਦੀ ਇਸ਼ੂ ਚੱਲ ਰਿਹਾ ਸੀਗਾ। ਸੋ ਇਹ 2014 ਦੀ ਰੂਲਿੰਗ ਸੀਗੀ, ਸਿਗਨੀਫਿਕੈਂਟ ਸੀਗੀ, ਤੇ ਰੂਲਿੰਗ ਇਹ ਆਈ ਹੈ ਕਿ ਜਿਹੜਾ ਕੈਲੀਫੋਰਨੀਆ ਦਾ ਮੀਲ ਐਂਡ ਬ੍ਰੇਕ ਲਾਅ ਹੈਗਾ ਉਹਦੇ ਤੋਂ ਟਰੱਕਿੰਗ ਕੰਪਨੀਆਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਕਿ ਟਰੱਕਿੰਗ ਕੰਪਨੀਆਂ ਉਹ ਰੂਲ ਫੋਲੋ ਕਰਨ ਦੇ ਨਹੀਂ ਕਰਨਗੀਆਂ। ਉਹਨਾਂ ਨੂੰ ਇੱਕ ਫੈਡਰਲ ਰੂਲ ਜਿਹੜਾ ਆ ਉਹ ਲਾਗੂ ਹੋਊਗਾ ਟਰੱਕਿੰਗ ਕੰਪਨੀਆਂ ਦੇ, ਕਿਉਂਕਿ ਟਰੱਕਿੰਗ ਕੰਪਨੀਆਂ ਜਿਹੜੀਆਂ ਸਟੇਟ ਲਾਈਨਸ ਕ੍ਰਾਸ ਕਰਦੀਆਂ ਆ, ਸੋ ਉਹਨਾਂ ਨੂੰ ਬਹੁਤ ਔਖਾ ਸੀਗਾ ਕੈਲੀਫੋਰਨੀਆ ਦੇ ਜਿਹੜੀਆਂ ਮੀਲ ਤੇ ਰੈਸਟ ਬ੍ਰੇਕਸ ਦੇ ਨਾਲ ਕੰਪਲਾਈ ਕਰਨਾ। ਸੋ ਇਹ ਬਹੁਤ ਵੱਡਾ ਡਿਸੀਜਨ ਆਇਆ ਹੈਗਾ ਜਿਹੜਾ ਜੀ ਆਪਣਾ ਨੱਕ ਲੈਂਦੇ ਆ। ਕਾਫੀ ਜਿਹੜੇ ਕੇਸਿਸ ਹੈਗੇ ਆ ਇਹਨਾਂ ਦੇ ਉੱਤੇ ਜਿਹੜਾ ਇਹ ਕਾਫੀ ਅਸਰ ਪਾਊਗਾ। ਜਿਹੜਾ ਇੱਕ ਕੇਸ ਆਪਾਂ ਖਾਸ ਕਰਕੇ ਆਪਾਂ ਕਾਫੀ ਡਿਸਕਸ ਕੀਤਾ ਪਿਛਲੇ ਟਾਈਮ ਦੇ ਵਿੱਚ ਡਾਇਨਾਮਿਕਸ ਵਾਲਾ। ਸੋ ਇਹਦਾ ਨਾ ਰਮਨ ਜੀ ਥੋੜਾ ਜਿਹਾ ਐਕਸਪਲੇਨ ਕਰੋ, ਮੈਨੂੰ ਵੀ ਇਹਦਾ ਵੀ ਡਿਟੇਲ 'ਚ ਨਹੀਂ ਪਤਾ ਲੱਗ ਰਿਹਾ। ਕਹਿੰਦੇ ਪਹਿਲਾਂ ਜਿਹੜਾ ਸਟੇਟ ਦਾ ਆ ਉਹ 30 ਮਿੰਟਸ ਬ੍ਰੇਕਸ ਆਫਟਰ 5 ਆਵਰਸ ਆ, ਫੈਡਰਲ ਜਿਹੜੀਆਂ ਆ ਉਹ ਆਫਟਰ 8 ਆਵਰਸ ਬ੍ਰੇਕ ਸੀ 30 ਮਿੰਟ ਦੀ, ਅਤੇ ਫਿਰ ਇੱਕ ਇਹ ਵੀ ਚੱਲ ਰਿਹਾ ਸੀ ਵੀ 11 ਆਵਰਸ ਦੇ ਵਿੱਚ 2 ਬ੍ਰੇਕਾਂ 30 ਮਿੰਟ ਦੀਆਂ ਹੋਣ। ਇਹ ਥੋੜ੍ਹਾ ਜਿਹੜੇ ਆਪਣੇ ਜਿੰਨੇ ਵੀ ਪੰਜਾਬੀ ਟਰੱਕਰ ਵੀਰ ਹੈਗੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਜਿਹੜਾ ਡਿਟੇਲ 'ਚ ਪਤਾ ਲੱਗ ਜਾਊਗਾ, ਹੈ ਨਾ ਜੀ। ਨਾਲੇ ਕੀ ਇਹ ਡੈਨਹਮ ਜਿਹੜਾ ਅਮੈਂਡਮੈਂਟ ਹੈ ਇਸ ਦੇ ਨਾਲ ਰਿਲੇਟਡ ਆ ਜਾਂ ਉਹ ਡਿਫਰੈਂਟ ਚੀਜ਼ ਸੀਗੀ? ਬਿਲਕੁਲ, ਡੈਨਮ ਅਮੈਂਡਮੈਂਟ ਜਿਹੜੀ ਆ ਉਹਦੇ ਨਾਲ ਹੀ ਰਿਲੇਟਡ ਸੀ। ਜੈਫ ਡੈਨਮ ਜਿਹੜੇ ਕੈਲੀਫੋਰਨੀਆ ਤੋਂ ਉਹਨਾਂ ਦੀ ਜਿਹੜੀ ਕਾਫੀ ਫੇਮਸ ਹੋਈ ਅਮੈਂਡਮੈਂਟ ਸੀਗੀ, ਉਹਦੇ ਵਿੱਚ ਹੀ ਇਹ ਇੰਕਲੂਡਡ ਸੀਗਾ। ਜਿਹੜਾ ਇਹ ਭਾਜੀ ਡੀਟੇਲ ਤੇ ਇਹਦੇ ਵਿੱਚ ਇਹ ਹੈ ਕਿ ਜਿਹੜਾ ਵੀ ਕੈਲੀਫੋਰਨੀਆ ਦਾ ਲਾਅ ਸੀਗਾ, ਜਿਹੜੀਆਂ 5 ਆਵਰਸ ਦੇ ਬਾਅਦ ਹਾਫ ਆਵਰ ਦੀ ਬ੍ਰੇਕ ਸੀਗੀ, ਉਹ ਹੁਣ ਐਲੀਮੀਨੇਟ ਹੋ ਜਾਂਦੀ ਹੈ। ਸੋ ਹੁਣ ਕੋਈ ਜਿਹੜਾ ਰੈਗੂਲਰ ਆਪਣਾ ਫੈਡਰਲ ਦਾ ਜਿਹੜਾ ਰੂਲ ਹੈਗਾ 8 ਘੰਟੇ ਬਾਅਦ ਹਾਫ ਆਵਰ ਦੀ ਬ੍ਰੇਕ, ਉਹੀ ਇੱਕ ਜਿਹੜੀ ਇਸ ਵੇਲੇ ਐਗਜ਼ਿਸਟਿੰਗ ਰਹੂਗੀ। ਉਹਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਚੱਲਣ ਵਾਲਾ ਇਹ 'ਚ ਥੋੜ੍ਹੀ ਜਿਹੀ ਇੱਕ ਕਲੈਰਿਟੀ ਹੋਰ ਲਿਆਉਣ ਵਾਲੀ ਗੱਲ ਹੈ ਕਿ ਇਹ ਸਾਰੀਆਂ ਹੀ ਟਰੱਕਿੰਗ ਕੰਪਨੀਆਂ ਲਈ ਜਿਹੜਾ ਇਹ ਕਲੀਨ ਹੋ ਜਾਊਗਾ, ਕਿਉਂਕਿ ਮੈਂ ਵੀ ਕੱਲ੍ਹ ਦਾ 2-3 ਡਿਫਰੈਂਟ ਏਰੀਏ 'ਚ ਇਹਦੀ ਨਿਊਜ਼ ਪੜ੍ਹ ਚੁੱਕਾ ਹਾਂ। ਤੇ ਜਿਹੜੀ ਤੇ FMCSA ਦੀ ਪ੍ਰੈਸ ਰਿਲੀਜ਼ ਹੈਗੀ ਆ ਉਹ ਕਾਫੀ ਜਿਹੜੀ ਆ ਉਹਦੇ 'ਚ ਹਮੇਸ਼ਾ ਜਿਹੜਾ ਹੁੰਦਾ ਹੈ ਕਿ ਉਹਦੇ 'ਚ ਵਰਡਸ ਦੀ ਯੂਜ਼ ਏਦਾਂ ਕੀਤਾ ਗਿਆ ਹੁੰਦਾ ਕਿ ਤੁਹਾਨੂੰ ਬਹੁਤ
ਟਾਈਮ ਲੱਗਦਾ ਉਹਨੂੰ ਪਹਿਲਾਂ ਸਮਝਣ ਦੇ ਵਿੱਚ ਜੀ। ਤੇ ਮੈਂ ਕੱਲ ਉਹਨਾਂ ਦੀ ਸਵੇਰੇ ਪ੍ਰੈਸ ਰਿਲੀਜ਼ ਆ ਗਈ ਸੀਗੀ, ਸੋ ਉਹਨੂੰ ਵੀ ਕਾਫੀ ਸਟੱਡੀ ਕੀਤਾ, ਹੋਰ ਦੂਸਰੀਆਂ ਨਿਊਜ਼ ਨੂੰ ਵੀ ਕਾਫੀ ਸਟੱਡੀ ਕੀਤਾ। ਪਰ ਉਹਦੇ ਵਿੱਚ ਇਹ ਹੈ ਕਿ ਇੱਕ ਮੇਨ ਮੇਜਰ ਇਹ ਹੈ ਕਿ ਜਿਹੜੀ ਟਰੱਕਿੰਗ ਕੰਪਨੀਜ਼ ਆ ਉਹਨਾਂ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਇਸ ਰੂਲ ਤੋਂ, ਜਿਹੜੇ 5 ਘੰਟੇ ਦੇ ਬਾਅਦ ਹਾਫ ਐਨ ਆਵਰ ਹੀ ਬ੍ਰੇਕ ਸੀਗੀ, ਕਿਉਂਕਿ ਕਾਫੀ ਉਹ ਸਟਰਗਲ ਕਰ ਰਹੀਆਂ ਸੀ ਟਰੱਕਿੰਗ ਕੰਪਨੀਆਂ। ਔਰ ਉਹਦੇ ਵਿੱਚ ਜਿਹੜੇ ਆਪਣੇ ਲਾਅ ਸੂਟ ਸੀਗੇ ਆਪਣੇ ਪੇ ਦੇ ਉੱਤੇ, ਜਿਹੜੇ ਲਾਅ ਸੂਟ ਸੀਗੇ ਉਹਦੇ ਵਿੱਚ ਕਾਫੀ ਜ਼ਿਆਦਾ ਅਸਰ ਪਊਗਾ। ਕਾਫੀ ਕੰਪਨੀਆਂ ਔਰ ਖਾਸ ਕਰਕੇ ਛੋਟੀਆਂ ਕੰਪਨੀਆਂ ਜਿਹੜੀਆਂ ਸੀ ਉਹ ਸਟਰਗਲ ਕਰ ਰਹੀਆਂ ਸੀ ਇਹਦੇ ਵਿੱਚ। ਤੇ ਰਮਨ ਜੀ ਇੱਕ ਚੀਜ਼ ਜਿਹੜੀ ਇਹ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ 5 ਘੰਟੇ ਬਾਅਦ ਬ੍ਰੇਕ ਵਾਲਾ ਹੈ ਉਹ ਸਿਰਫ ਪੂਰੇ ਅਮਰੀਕਾ ਦੇ ਵਿੱਚ, ਇਕੱਲਾ ਕੈਲੀਫੋਰਨੀਆ ਦੇ ਵਿੱਚ ਹੀ ਇਹ ਇੱਕ ਰੂਲ ਸੀਗਾ ਜਿਸ ਨੂੰ ਸਟ੍ਰਾਈਕ ਡਾਊਨ ਹੁਣ ਜਿਹੜਾ FMCSA ਨੇ ਕੀਤਾ ਆ, ਹੋਰ ਵੀ ਕਿ ਕਿਸੇ ਹੋਰ ਸੂਬੇ ਵਿੱਚ ਵੀ ਕੁਛ ਏਦਾਂ ਦਾ ਸੀਗਾ ਰੂਲ? ਨਹੀਂ, ਇਹ ਇਕੱਲਾ ਕੈਲੀਫੋਰਨੀਆ ਦੇ ਵਿੱਚ ਸੀਗਾ। ਸੋ ਇਹ ਸਿਰਫ ਸੋ ਜਿਹੜੇ ਕੈਲੀਫੋਰਨੀਆ 'ਚ ਡਰਾਈਵ ਕਰਨਗੇ ਉਹਨਾਂ ਉੱਤੇ ਜਿਹੜਾ ਇਹ ਅਸਰ ਪਊਗਾ, ਉਹਨਾਂ ਤੇ ਲਾਗੂ ਹੁੰਦਾ ਸੀਗਾ। ਲੇਕਿਨ ਹੁਣ ਜਦੋਂ ਕਿ FMCSA ਨੇ ਸਾਰੀਆਂ ਟਰੱਕ ਕੰਪਨੀਆਂ ਨੂੰ ਉਹਨਾਂ ਨੇ ਇਹ ਕਿਹਾ ਕਿ ਟਰੱਕਿੰਗ ਕੰਪਨੀ ਨੂੰ ਅਸੀਂ ਐਗਜ਼ੈਂਪਟ ਕਰਤਾ। ਹੁਣ ਇਹਦੇ ਵਿੱਚ ਇਹ ਦੇਖਣ ਵਾਲੀ ਲੋੜ ਹੋਊਗੀ ਕਿ ਜਿਹੜੀਆਂ ਕੰਪਨੀਆਂ ਜਿਹੜੀਆਂ ਇਕੱਲੀਆਂ ਕੈਲੀਫੋਰਨੀਆ 'ਚ ਹੀ ਰਨ ਕਰਦੀਆਂ, ਬਾਹਰ ਨਹੀਂ ਜਾਂਦੀਆਂ, ਕਿ ਉਹਨਾਂ ਤੇ ਵੀ ਇਹ ਚੀਜ਼ ਜਿਹੜੀ ਆ ਲਾਗੂ ਹੋਊਗੀ। ਉਹਨੂੰ ਮੈਂ ਟਰਾਈ ਕਰ ਰਿਹਾ ਬ੍ਰੇਕ ਡਾਊਨ ਕਰਨ ਦੀ ਕਿ ਉਹ ਵੀ ਜਿਹੜਾ ਆ ਸੇਮ ਹੀ ਹੋਊਗਾ ਉਹਨਾਂ ਕੰਪਨੀ ਜਿਹੜੀਆਂ ਹੁਣ ਬਾਹਰੋਂ ਕੰਪਨੀਆਂ ਆਉਂਦੀਆਂ ਉਹਨਾਂ ਲਈ ਐਗਜ਼ੈਂਪਟ ਕਰਤਾ। ਤੁਹਾਨੂੰ ਚੇਤੇ ਹੋਊਗਾ ਕਿ ਜਿਹੜਾ ਆਪਾਂ ਪਿੱਛੇ ਜੇ ਆਵਰਸ ਆਫ ਸਰਵਿਸ ਦਾ ਜਿਹੜਾ ਆਪਾਂ ਭਰੇ ਸੀਗੇ ਹਨਾ, ਜਿਹਦੇ ਕਮੈਂਟ ਭਰੇ ਸੀਗੇ, ਉਹਦੇ ਵਿੱਚ ਇੱਕ ਇਹ ਵੀ ਕੁਐਸਚਨ ਸੀਗਾ ਕਿ ਕੀ ਹਾਫ ਐਨ ਆਵਰ ਦੀ ਬ੍ਰੇਕ ਜਿਹੜੀ ਆ ਤੁਸੀਂ ਖਤਮ ਕਰਨੀ ਚਾਹੁੰਦੇ ਆ, ਕਿਉਂਕਿ ਫੈਡਰਲ ਲੈਵਲ ਤੇ ਵੀ ਕੰਮ ਚੱਲ ਰਿਹਾ ਕਿ ਜਿਹੜੀ 8 ਘੰਟੇ ਬਾਅਦ ਅੱਧੇ ਘੰਟੇ ਦੀ ਬ੍ਰੇਕ ਆ ਉਹ ਵੀ ਖਤਮ ਕੀਤੀ ਜਾਵੇ। ਕਿ ਜਿਹੜਾ ਟਰੱਕਰ ਹੈਗਾ, ਮੈਂ ਜਿੰਨੇ ਵੀ ਕਾਮੈਂਟ FMCSA ਦੇ ਨਾਲ ਮੈਂ ਲਾਈਵ ਸੁਣੇ ਆ ਆਪਣੇ ਡੈਲਸ ਦੇ ਵਿੱਚ ਜਾਂ ਹੋਰ ਕਿਤੇ ਵੀ ਜਿੱਥੇ ਵੀ ਮੈਨੂੰ ਮੌਕਾ ਮਿਲਿਆ, ਉੱਥੇ ਹਰ ਇੱਕ ਟਰੱਕਰ ਨੇ ਇਹ ਗੱਲ ਕਹੀ ਹੈ ਕਿ ਜਿਹੜੀ 8 ਘੰਟੇ ਬਾਅਦ ਅੱਧੇ ਘੰਟੇ ਦੀ ਮੈਂਡੇਟਰੀ ਬ੍ਰੇਕ ਹੈਗੀ ਆ ਉਹਨੂੰ ਖਤਮ, ਕਿਉਂਕਿ ਟਰੱਕਰ ਨੂੰ ਚਾਹੇ ਹੋ ਸਕਦਾ 3 ਘੰਟੇ ਬਾਅਦ ਹੀ ਬ੍ਰੇਕ ਲੈਣੀ ਪਵੇ, ਚਾਹੇ ਹੋ ਸਕਦਾ 5 ਘੰਟੇ ਬਾਅਦ ਲੈਣੀ ਪਵੇ। ਸੋ ਉਹਦੇ ਤੇ ਛੱਡਿਆ ਜਾਵੇ ਵੀ ਜਦੋਂ ਉਹ ਟਾਇਰਡ ਹੈਗਾ, ਜਦੋਂ ਉਹਨੂੰ ਲੋੜ ਆ ਉਦੋਂ ਬ੍ਰੇਕ ਲਵੇ, ਨਾ ਕਿ ਤੁਸੀਂ ਮੈਂਡੇਟਰੀ ਕਰੋ ਵੀ ਇੰਨੇ ਘੰਟੇ ਬਾਅਦ ਬ੍ਰੇਕ ਜਿਹੜੀ ਆ ਉਹ ਲੈਣੀ ਚਾਹੀਦੀ ਆ। ਇਹ ਜਿਹੜਾ ਇਹ ਕੰਮ ਹੈਗਾ ਨਾ, ਇਹ ਐਕਚੁਅਲੀ ਆਪਾਂ ਵੀ ਕਈ ਵਾਰੀ ਇਹਨੂੰ ਕਹਿੰਦੇ ਛੇੜਖਾਨੀ ਕਰ ਦਿੰਦੇ ਆ। ਜਦੋਂ ਆਪਣੀਆਂ ਲੌਗ ਬੁੱਕਸ ਆ ਨਾ, ਲੌਗਸ ਜਦੋਂ ਪੇਪਰ ਵਾਲੀਆਂ ਬਣੀਆਂ ਸੀਗੀਆਂ, ਇਹ ਜਦੋਂ ਲਾਅ ਬਣਿਆ 8 ਘੰਟੇ ਦੇ ਬਾਅਦ ਅੱਧੇ ਘੰਟੇ ਦੀ ਬ੍ਰੇਕ ਜਿਹੜੀ ਇਹਦੇ ਵਿੱਚ ਜਦੋਂ ਪੇਪਰ ਲੌਗ ਬੁੱਕ ਬਣਦੀਆਂ ਸੀਗੀਆਂ ਤੇ ਸਾਰੇ ਜਾਣੇ ਕੀ ਕਰਦੇ ਸੀਗੇ ਕਿ ਸਾਰਾ ਦਿਨ ਟਰੱਕ ਚਲਾਉਣਾ ਤੇ ਜਦੋਂ ਐਟ ਦਾ ਐਂਡ ਆਫ ਦਾ ਡੇ ਜਾ ਕੇ ਤੇ ਆਪਣੇ ਸਾਰੇ ਵਿੱਚੋਂ ਬ੍ਰੇਕਾਂ ਸਾਰੀਆਂ ਜਿਹੜੀਆਂ ਆਮ ਤੌਰ ਤੇ ਆਪਾਂ ਲੈਂਦੇ ਆ, ਉਹ ਬ੍ਰੇਕਾਂ ਸਾਰੀਆਂ ਸਕ੍ਰੈਚ ਕਰਕੇ ਸਿੱਧੀ ਲਾਈਨ 10 ਘੰਟੇ ਦੀ ਬਾਅਦ ਖਿੱਚ ਦੇਣੀ ਤੇ 10 ਘੰਟੇ ਦੀ ਸਿੱਧੀ ਬਣਾ ਕੇ ਤੇ ਆਪਣਾ ਜਿਹੜਾ ਟਾਈਮ ਉਹ ਬਚਾ ਲੈਣਾ, ਜਿਹੜਾ ਬ੍ਰੇਕਾਂ ਵਾਲਾ ਟਾਈਮ ਆ। ਹੁਣ ਉਹ ਚੀਜ਼ਾਂ ਜਿਹੜੀਆਂ ਉਹ ਸਟੱਡੀ ਹੁੰਦੀਆਂ, ਉਹ ਹਰ ਕਿਤੇ ਨਾ ਕਿਤੇ ਸਟੱਡੀ ਹੁੰਦੀ ਹੈ ਵੀ ਕੀ ਹੋ ਰਿਹਾ। ਜਦੋਂ ਅਸੀਂ 10 ਘੰਟੇ ਦੀ ਲਗਾਤਾਰ ਬ੍ਰੇਕ ਆਪਾਂ ਲਾਈਨ ਖਿੱਚ ਦਿੰਦੇ ਹਾਂ, ਕਿਉਂਕਿ 10 ਘੰਟੇ ਲਗਾਤਾਰ ਲਾਈਨ 10 ਘੰਟੇ ਹੁਣ ਹੈ ਤਾਂ ਲੀਗਲ ਆ, ਉਹਨੂੰ ਕਿਹੜਾ ਕੋਈ 11 ਘੰਟੇ ਦੀ ਲਾਈਨ ਖਿੱਚਣ ਤੁਹਾਨੂੰ ਇਹ ਤਾਂ ਕਹਿਣਾ ਨਹੀਂ ਉਹਨੇ ਕਿਉਂ ਚਲਾਇਆ ਤੂੰ, ਕਿਉਂਕਿ ਲੀਗਲ ਆ। ਪਰ ਉਹਦੇ ਵਿੱਚ ਅਗਲੇ ਨੇ ਇਹ ਕਿਹਾ ਵੀ ਯਾਰ ਇਹ ਤਾਂ ਇਕੱਠੇ 10 ਘੰਟੇ 11 ਘੰਟੇ ਚਲਾਉਂਦੇ ਆ, ਘੱਟੋ ਘੱਟ 8 ਘੰਟੇ ਬਾਅਦ ਬ੍ਰੇਕ ਤਾਂ ਦਿਓ। ਉਹ ਉਦੋਂ ਬ੍ਰੇਕ ਦਾ ਜਿਹੜਾ ਸੀਗਾ ਨਾ ਇਹ ਮਸਲਾ ਉਦੋਂ ਸ਼ੁਰੂ ਹੋਇਆ ਸੀਗਾ। ਪਰ ਕਿਉਂਕਿ 8 ਘੰਟੇ ਲਗਾਤਾਰ ਕੋਈ ਵੀ ਨਹੀਂ ਟਰੱਕ ਚਲਾਉਂਦਾ, ਅਸੀਂ ਵੀ ਚਲਾਇਆ, ਕੋਈ ਵੀ ਨਹੀਂ ਚਲਾਉਂਦਾ। 2-3 ਘੰਟੇ ਚੱਲਦਾ, 4 ਘੰਟੇ ਮਸਾਂ ਚੱਲਦਾ। ਉਸ ਤੋਂ ਬਾਅਦ ਤੁਹਾਨੂੰ ਤੇਲ ਪਵਾ ਲਿਆ, ਰੋਟੀ ਖਾ ਲਈ, ਨਹਾ ਧੋ ਲਿਆ, ਬਾਥਰੂਮ ਰੈਸਟਰੂਮ ਯੂਜ਼ ਕਰ ਲਿਆ, ਕੁਛ ਨਾ ਕੁਛ ਕਰਨ ਨੂੰ ਖੜਨਾ ਹੀ ਪੈਂਦਾ। ਸੋ ਜਿਹੜਾ ਇਹ ਬ੍ਰੇਕ ਦਾ ਹੈਗਾ ਇਹ ਡੈਫੀਨੇਟਲੀ ਇਹ ਜਿਹੜਾ ਡਰਾਈਵਰ ਦੇ ਉੱਤੇ ਹੋਣਾ ਚਾਹੀਦਾ। ਪਰ ਡਰਾਈਵਰਸ ਨੂੰ ਕਿਉਂਕਿ ਹੁਣ ਇਲੈਕਟ੍ਰੋਨਿਕ ਲੌਕ ਹੋ ਗਈ ਆ, ਜੀ ਇਲੈਕਟ੍ਰੋਨਿਕ ਲੌਕ ਦੇ ਵਿੱਚ ਜਦੋਂ ਤੁਹਾਡੀ ਬ੍ਰੇਕ ਆਉਂਦੀ ਆ ਉਦੋਂ ਬ੍ਰੇਕ ਤੁਸੀਂ ਲੈਂਦੇ ਆ ਤੇ ਉਹ ਰਿਕਾਰਡ ਹੋ ਜਾਂਦੀ ਹੈ। ਸੋ ਹੁਣ ਉਹ ਕਹਿੰਦੇ ਵੀ ਇਹ ਬ੍ਰੇਕ ਜਿਹੜੀਆਂ ਆ, ਜਿਹੜੀ ਅੱਧੇ ਘੰਟੇ ਦੀ ਬ੍ਰੇਕ ਆ, ਇਹ ਐਕਚੁਅਲੀ ਤੰਗ ਕਰ ਰਹੀ, ਕਿਉਂਕਿ ਬ੍ਰੇਕਾਂ ਤਾਂ ਆਪਾਂ ਪਹਿਲਾਂ ਲੈ ਲੈਂਦੇ ਆ ਕਾਫੀ। ਜੀ ਜੀ ਤੇ ਹਾਂਜੀ ਨਹੀਂ, ਮੇਰੇ ਕਹਿਣ ਦਾ ਮਤਲਬ ਉਹੀ ਸੀਗਾ ਕਿ ਇਹਦੇ ਵਿੱਚ ਜਿਹੜੀ ਆ ਕਿ ਐਗਜ਼ੈਂਪਟ ਕਰ ਦਿੱਤਾ ਗਿਆ ਆ ਜਿਹੜੀਆਂ ਟਰੱਕਿੰਗ ਕੰਪਨੀਜ਼ ਨੂੰ ਹੈਗੀਆਂ। ਸੋ ਦੇਖਣ ਵਾਲੀ ਗੱਲ ਹੈ ਕਿ ਥੋੜਾ ਜਿਹਾ ਹੋਰ ਇਹਨੂੰ ਕਲੈਰਿਟੀ ਕਰਕੇ ਤੇ ਮੈਂ ਡੈਫੀਨੇਟਲੀ ਇਹਨੂੰ ਅਪਡੇਟ ਕਰੂੰਗਾ ਵੈਬਸਾਈਟ ਤੇ। ਜੀ ਤੇ ਇੱਕ ਨਾਲ ਹੀ ਇਸ ਦੇ ਨਾਲ ਹੀ ਆਪਾਂ ਜਿਹੜੀ ਜੁੜੀ ਆਪਾਂ ਗੱਲ ਕਰ ਸਕਦੇ ਹਾਂ ਸਲੀਪਰ ਬਰਥ ਵਾਲੀ ਹੀ। ਜੇ ਆਪਾਂ ਗੱਲ ਕਰੀਏ
ਤਾਂ ਕਹਿੰਦੇ ਆ ਵੀ ਉਹ ਜਿਹੜੀ ਸਟੱਡੀ ਕਰਵਾਈ ਜਾ ਰਹੀ ਸੀ FMCSA ਦੁਆਰਾ ਉਸ ਨੂੰ ਉਹਨਾਂ ਨੇ ਹੁਣ ਸਕ੍ਰੈਪ ਕਰ ਦਿੱਤਾ, ਜਿਹੜਾ ਆਵਰ ਆਫ ਸਰਵਿਸ ਦੀ ਜਿਹੜੀ ਨਵਾਂ ਪ੍ਰਪੋਜ਼ਡ ਰੂਲ ਆ, ਕੀ ਉਹਦੇ ਕਰਕੇ ਕੀਤਾ ਆ? ਕੀ ਉਸ ਦੇ ਪਿੱਛੇ ਕਾਰਨ ਰਿਹਾ ਆ ਵੀ ਉਹਨਾਂ ਨੇ ਉਹ ਸਟੱਡੀ ਨੂੰ ਹੀ ਜਿਹੜਾ ਹੁਣ ਚੱਲਦੀ ਸਕ੍ਰੈਪ ਕਰ ਦਿੱਤਾ? ਜਿਹੜੀ ਸਲੀਪਰ ਬਰਥ ਸਟੱਡੀ ਸੀ ਨਾ ਬਹੁਤ ਦੇਰ ਦੀ ਚੱਲ ਰਹੀ ਸੀ ਤੇ ਉਹਨੂੰ ਕਾਫੀ ਜਿਹੜਾ ਟਾਈਮ ਸੀਗਾ ਉਹ ਲੱਗਣਾ ਸੀਗਾ ਅਜੇ ਉਹਦੇ ਰਿਜ਼ਲਟਸ ਆਉਣ ਨੂੰ, ਸਾਰਾ ਕੁਝ ਕਰਨ ਨੂੰ। ਤੇ ਜਿਹੜੇ ਆਪਾਂ ਲਾਸਟ ਟਾਈਮ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪ੍ਰਪੋਜ਼ਡ ਰੂਲ ਮੇਕਿੰਗ ਦੀ, ਜਿਹੜੀ ਆਪਾਂ ਕਮੈਂਟਸ ਕੀਤੇ ਸੀਗੇ, ਠੀਕ ਹੈ ਨਾ, ਉਹਦੇ ਵਿੱਚ ਜਿਹੜੀ ਸਲੀਪਰ ਬਰਥ ਦੀ ਸਟੱਡੀ ਜਿਹੜੀ ਆ, ਸਲੀਪਰ ਬਰਥ ਦੇ ਕੁਐਸਚਨ ਜਿਹੜੇ ਆ ਉਹਦੇ ਵਿੱਚ ਸੀਗੇ, ਇੱਕ ਕੁਐਸਚਨ ਉਹਦੇ ਵਿੱਚ ਸੀਗਾ ਕਿ ਕੀ ਸਲੀਪਰ ਬਰਥ ਨੂੰ ਆਪਾਂ ਕਰ ਸਕੀਏ। ਤੇ ਹੁਣ ਜਿਹੜਾ FMCSA ਤੇ ਜਿਹੜਾ ਜ਼ਿਆਦਾ ਪੁਸ਼ ਹੈਗਾ ਆ ਉਹ ਹੈਗਾ ਕਿ ਆਵਰਸ ਆਫ ਸਰਵਿਸ ਜਿਹੜਾ ਰੂਲ ਆ ਉਹਨੂੰ ਚੇਂਜ ਕੀਤਾ ਜਾਵੇ ਜਿੰਨੀ ਜਲਦੀ ਹੋ ਸਕਦਾ। ਤੇ ਕਿਉਂਕਿ ਕੰਟਰਾਡਿਕਟ ਕਰ ਰਿਹਾ, ਦੂਜੇ ਪਾਸੇ ਇੱਕ ਪਾਸੇ ਤਾਂ ਆਪਾਂ ਸਟੱਡੀ ਕਰਨੀ ਆ ਉਸੇ ਕੁਐਸਚਨ ਦੇ ਉੱਤੇ, ਉਸੇ ਕੰਮ ਤੇ ਸਟੱਡੀ ਕਰਦੇ, ਦੂਜੇ ਬੰਨੇ ਆਪਾਂ ਉਹੀ ਚੀਜ਼ ਆਪਾਂ ਨੂੰ ਪੁੱਛ ਵੀ ਜਿਹਦੇ ਵਿੱਚ ਅਬਾਊਟ 52 ਆਪਣੇ ਕਮੈਂਟ ਆਏ ਸੀ 52 ਆਪਾਂ ਕਾਫੀ ਵਾਰੀ ਗੱਲ ਕੀਤੀ ਸੀ ਇਸ ਬਾਰੇ ਚ। ਸੋ ਅਕੋਰਡਿੰਗ ਟੂ ਦੈਟ ਹਰ ਇੱਕ ਬੰਦਾ ਚਾਹ ਰਿਹਾ ਕਿ ਉਹਦੇ ਸਲੀਪਰ ਬਰਥ ਦੇ ਵਿੱਚ ਜਿਹੜੀ ਆ ਉਹਨੂੰ ਡਿਵਾਈਡ ਕੀਤਾ ਜਾਵੇ। ਸੋ ਇਹਨਾਂ ਨੇ ਜਿੱਦਾਂ ਕਹਿੰਦੇ ਸਰਵੇ ਤਾਂ ਹੋ ਗਿਆ, ਕਾਮੈਂਟਸ ਤਾਂ ਹੋ ਗਏ, ਪਰ ਹੁਣ ਸਟੱਡੀ ਜਿਹੜੀ ਆ ਉਹ ਡਿਲੇਡ ਆ, ਸਟੱਡੀ ਅਜੇ ਉਹਦੇ ਨਹੀਂ ਆਉਣੇ ਜਿੰਨੀ ਛੇਤੀ ਇਹ ਆਵਰਸ ਆਫ ਸਰਵਿਸ ਦਾ ਪ੍ਰਪੋਜ਼ਲ ਜਿਹੜਾ ਉਹ ਆ ਰਿਹਾ, ਕਿਉਂਕਿ ਆਵਰਸ ਆਫ ਸਰਵਿਸ ਦਾ ਪ੍ਰਪੋਜ਼ਲ ਜਿਹੜਾ ਨਵੇਂ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਪੂਰੀ ਆਸ ਹੈ ਕਿ ਉਹ ਜਿਹੜੀ ਆਪਾਂ ਕਾਮੈਂਟਸ ਕੀਤੇ ਸੀਗੇ ਉਹਨਾਂ ਨੂੰ ਜਿਹੜਾ ਐਕਸੈਪਟੈਂਸ ਆ ਹਾਂ ਜਾਂ ਨਾ ਦਾ ਉਹਨਾਂ ਦਾ ਜਿਹੜਾ ਆ ਉਹ ਮਿਲੂਗਾ, ਜਿਹੜਾ ਆਵਰਸ ਦਾ ਪ੍ਰਪੋਜ਼ਲ ਆ ਉਹ ਹੋਊਗਾ। ਇਸ ਕਰਕੇ ਜਿਹੜਾ ਉਹਨਾਂ ਨੇ ਇਹ ਜਿਹੜੀ ਸਲੀਪਰ ਬਰਥ ਸਟੱਡੀ ਹੈਗੀ ਆ ਉਹਨੂੰ pretty much ਸਕ੍ਰੈਪ ਕਰਤਾ, ਡੰਪ ਕਰਤਾ, ਕੈਂਸਲ ਕਰਤਾ। ਜਿਹੜੀ ਆਪਾਂ ਆਲਰੇਡੀ ਸਰਵਿਸ ਜਿਸ ਲਈ ਹੋਣੀ ਆ ਆਪਾਂ ਉਹ ਕੱਲ ਦਾ ਧਿਆਨ ਦੇਈਏ, ਉਹ ਜ਼ਿਆਦਾ ਪ੍ਰੈਸ਼ਰ ਹੈਗਾ ਹਰ ਇੱਕ ਬੰਦੇ ਦਾ ਜੀ। ਬਿਲਕੁਲ। ਤੇ ਕਿੱਧਰਲੇ ਪਾਸੇ ਨੂੰ ਝੁਕਾਵ ਕੋਈ ਤੁਹਾਨੂੰ ਲੱਗਦਾ? ਤੁਸੀਂ ਕਹਿੰਦੇ ਵੀ ਉਹਨਾਂ ਦੇ ਤੁਸੀਂ ਕਮੈਂਟਸ ਸੁਣ ਵੀ ਰਹੇ ਸੀ, ਜਿਹੜੇ ਪੜ੍ਹੇ ਵੀ ਆ, ਤੇ ਕੀ ਲੱਗਦਾ ਆ ਵੀ ਇਸ ਦੇ ਬਾਬਤ ਆਵਰ ਆਫ ਸਰਵਿਸ ਦੇ ਵਿੱਚ ਕਿੱਦਾਂ ਦੇ ਜਿਹੜੇ ਚੇਂਜਿਸ ਜਿਹੜੇ ਆ ਸਕਦੇ ਆ? ਜਦੋਂ ਤੁਸੀਂ ਉੱਦਾਂ ਚਲੋ ਜਿਨ੍ਹਾਂ ਨੇ ਕਮੈਂਟ ਨਹੀਂ ਕੀਤੇ, ਟਰੱਕਰਸ ਨੂੰ ਤੁਸੀਂ ਮਿਲਦੇ ਰਹਿੰਦੇ ਹੋ, ਗੱਲਬਾਤ ਹੁੰਦੀ ਰਹਿੰਦੀ ਆ, ਉਹਨਾਂ ਦੀ ਕੀ ਇੱਛਾ ਹੈਗੀ ਆ? ਦੇਖੋ ਆਵਰਸ ਆਫ ਸਰਵਿਸ ਦੀ ਜਿਹੜੀ ਹੈਗੀ ਆ ਆਪਣੀ ਜਿਹੜੇ ਆਪਾਂ ਕਮੈਂਟਸ ਕੀਤੇ ਸੀ, ਜਿਹੜੇ ਆਪਾਂ ਤਿੰਨ ਚਾਰ ਜਿਹੜੇ ਖਾਸ ਜਿਹੜੇ ਉਹਦੇ ਵਿੱਚ ਸੀਗੇ, ਜੇ ਉਹ ਸਾਰੀਆਂ ਚੀਜ਼ਾਂ ਮੰਨ ਲਈਆਂ ਜਾਂਦੀਆਂ ਤੇ ਮੇਰੇ ਖਿਆਲ ਆਵਰਸ ਆਫ ਸਰਵਿਸ ਦੇ ਵਿੱਚ ਕਾਫੀ ਲੀਨੀਅੰਸੀ, ਕਾਫੀ ਜਿਹੜੀ ਆ ਉਹ ਆ ਜਾਂਦੀ ਆ, ਠੀਕ ਹੈ ਨਾ, ਜ਼ਰੂਰਤ ਹੈ ਜਿਸ ਚੀਜ਼ ਦੀ। ਸੋ ਇਸ ਕਰਕੇ FMCSA ਦੇ ਵਿੱਚ ਜਿਹੜੀ ਕਾਹਲ ਆ ਨਾ ਇਸ ਵੇਲੇ ਕਿ ਉਹਨੂੰ ਪ੍ਰਪੋਜ਼ਲ ਜਿਹੜਾ ਆਵਰਸ ਆਫ ਸਰਵਿਸ ਨੂੰ ਠੀਕ ਕਰਨ ਦਾ ਪ੍ਰਪੋਜ਼ਲ ਆ ਉਹਦੇ ਤੇ ਧਿਆਨ ਦਿੱਤਾ ਜਾਵੇ, ਨਾ ਕਿ ਦੂਜੀ ਕਿਸੇ ਚੀਜ਼ ਦੇ ਉੱਤੇ ਇਸ ਵੇਲੇ। ਸੋ ਬੇਸਿਕਲੀ ਤਾਂ ਇਹ ਆ ਕਿ ਜਿਹੜੀ ਇਸ ਵੇਲੇ FMCSA ਹੈਗਾ ਉੱਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ ਟੂ ਇਹਨੂੰ ਲਾਗੂ ਕਰਨ ਦਾ, ਕਿਉਂਕਿ ਦੇਖੋ ਨਾ ਹੁਣ ਆਪਣੇ ਕੋਲ ਸਿਰਫ AOBRD ਦਾ ਸਿਰਫ 12 ਮਹੀਨੇ ਰਹਿ ਗਏ, ਬਿਲਕੁਲ 12 ਤੋਂ ਵੀ ਘੱਟ ਗਏ ਹੁਣ ਤਾਂ, ਠੀਕ ਹੈ ਨਾ। 17 ਤਰੀਕ ਦਸੰਬਰ 17 ਨੂੰ ਲਾਗੂ ਹੋਣੀ ਆ ELD, ਸੋ ਆਪਣੇ ਕੋਲ 12 ਮਹੀਨੇ ਦੇ ਤਕਰੀਬਨ 12 ਮਹੀਨੇ ਰਹਿ ਗਏ ਆ। ਸੋ ਉਹ ਜੇ ਐਗਜ਼ਿਸਟਿੰਗ ਰੂਲ ਦੇ ਨਾਲ ELD ਲਾਗੂ ਹੁੰਦੀ ਹੈ ਤੇ ਕਾਫੀ ਟਰਬਲ ਆਊਗੀ। ਸੋ ਇਸ ਕਰਕੇ ਜਿਹੜਾ ਇਹ ਆਪਾਂ ਜਿੰਨੇ 4-5 ਜਿੰਨੇ ਵੀ ਕਮੈਂਟ ਫੇਸਿਸ ਦੇ ਉੱਤੇ, ਜਿੰਨੇ ਵੀ ਕੁਐਸਚਨਸ ਦੇ ਉੱਤੇ ਆਪਾਂ ਕਮੈਂਟ ਕੀਤੇ ਸੀਗੇ, ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਮੈਕਸੀਮਮ ਜਿਹੜੇ ਆ ਉਹ ਹਾਂ ਪੱਖੀ ਹੋਣਗੇ, ਕਿਉਂਕਿ ਉਸ ਤੋਂ ਬਿਨਾਂ ਜਿਹੜਾ ਗੁਜ਼ਾਰਾ ਔਖਾ ਆ, ELD ਟੂ ਟਾਈਟ ਹੋ ਜਾਣਾ ਆ। ਸੋ ਇੱਥੇ ਮੈਂ ਇੱਕ ਗੱਲ ਰਾਜ ਮੈਂ ਹੋਰ ਦੱਸ ਦਿਆਂ ਕਿ ਮੈਨੂੰ ਨਾਪਕਾ ਦੇ ਵਿੱਚ ਵੀ ਕਈ ਵਾਰੀ ਕਾਲਸ ਆਉਂਦੀਆਂ ਹੈਗੀਆਂ ਕਿ ਆਪਣੇ ਖਾਸ ਕਰਕੇ ਆਪਣੇ ਬੰਦਿਆਂ ਵੱਲੋਂ ਕਿ ਜੇ ਨਾਪਕਾ ਵੱਲੋਂ ਕੋਈ ਐਸੀ ਆਪਣੀ ELD ਕੰਪਨੀ ਹੈਗੀ ਆ ਜਿਹੜੀ ਕਿ ਹੁਣ ਵੀ AOBRD ਵੇਚ ਦੇਵੇ ਸਾਨੂੰ, ਤੇ ਪਲੀਜ਼ ਸਾਨੂੰ ਦੱਸੋ। ਤੇ ਮੈਂ ਉਹਨਾਂ ਨੂੰ ਇਹ ਗੱਲ ਰੇਡੀਓ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਕਿ ਪਲੀਜ਼ ਤੁਸੀਂ ਆਪਣੇ ਆਪ ਨੂੰ ਸੁਧਾਰ ਵੱਲ ਨੂੰ ਚੱਲੀਏ, ਆਪਾਂ ਗੱਲ ਨੂੰ ਨਾ ਚੱਲੀਏ, ਕਿਉਂਕਿ ਜਿਹੜੀਆਂ ਕੰਪਨੀਆਂ ਹੁਣ ਦੇਖੋ ELD ਲਾਗੂ ਹੋਣ ਤੋਂ ਪਹਿਲਾਂ 40-45 ਕੰਪਨੀਆਂ ਸੀ ਟਰੱਕ ਸ਼ੋਅ ਦੇ ਵਿੱਚ ਆਈਆਂ ਜੀ ELD ਵਿੱਚ, ਤੇ ਪਿਛਲੇ ਸਾਲ 2017 ਦੇ ਵਿੱਚ ਜਿਹੜਾ ਡੈਲਸ ਟਰੱਕ ਸ਼ੋਅ ਹੋਇਆ ਸੀ ਘੱਟੋ 40 ਕੰਪਨੀਆਂ ਦੇ ਕਰੀਬ ਸੀ, 35-40 ELD ਵਿੱਚ। ਲਾਸਟ ਈਅਰ ਇਸ ਸਾਲ ਅਸੀਂ ਗਏ ਸੀ ਡੈਲਸ ਟਰੱਕ ਸ਼ੋਅ ਦੇ ਵਿੱਚ ਸੀਗੇ ਤੇ ਤਕਰੀਬਨ 10 ਕੰਪਨੀਆਂ ਰਹਿ ਗਈਆਂ ਸੀ, ਠੀਕ ਹੈ ਜੀ।
ਤੇ ਆਉਣ ਵਾਲੇ ਸਾਲ ਦੇ ਵਿੱਚ ਜਦੋਂ ELD ਜਿਹੜੀਆਂ ਵੀ ਕੰਪਨੀਆਂ ਜਿਹੜੀਆਂ ਆ ਉਹ ਟਰਬਲ ਕਰ ਰਹੀਆਂ ਇਸ ਵੇਲੇ ਜਾਂ ਉਹ ਇਲੀਗਲ ਵੇਚ ਰਹੀਆਂ, ਬਸ ਇਹੋ ਹੀ ਸੋਚ ਕੇ ਵੇਖੋ ਵੀ ਅਗਲੇ ਸਾਲ ਨੂੰ ਉਹ ਵੀ ਕੰਪਨੀਆਂ ਐਲੀਮੀਨੇਟ ਹੋ ਜਾਣੀਆਂ, ਕਿਉਂਕਿ ਜਿਹੜਾ ਬੰਦਾ ਗਲਤ ਕੰਮ ਕਰਦਾ ਇਵੈਂਚੁਅਲੀ ਗਵਰਨਮੈਂਟ ਜਿਹੜੀ ਆ ਕੈਚ ਅਪ ਕਰ ਲੈਂਦੀ ਹੈ ਤੇ ਉਹ ਐਲੀਮੀਨੇਟ ਹੋ ਜਾਂਦੀਆਂ ਜੀ। ਤੇ ਕੱਲ ਨੂੰ ਜਿਹੜੀ ਕੰਪਨੀ ਨਾਲ ਤੁਸੀਂ ਕੰਮ ਕਰਕੇ ਯੂਜ਼ ਟੂ ਹੋਏ ਆ ਜੇ ਉਹ ਐਲੀਮੀਨੇਟ ਹੋ ਜਾਂਦੀ ਹੈ ਤੇ ਤੁਸੀਂ ਦੇਖੋ ਵੀ ਤੁਹਾਡਾ ਮਤਲਬ ਕਿ ਕੀ ਪ੍ਰੋਬਲਮ ਇਸ਼ੂ ਖੜਾ ਹੋ ਜਾਊਗਾ। ਸੋ ਕੋਸ਼ਿਸ਼ ਕਰੋ ਵੀ ਜੇ ELD ਲੱਗਦੀ ਹੈ ਤੇ ELD ਲਵਾ ਲਓ, ਜੇ AOBRD ਲੱਗਦੀ ਹੈ ਤੇ AOBRD ਲਵਾ ਲਓ, ਪਰ ਕੋਸ਼ਿਸ਼ ਕਰੋ ਵੀ ਜੇ ਜਿੱਥੇ ਕਾਨੂੰਨ ਦੇ ਮੁਤਾਬਕ ਜਿਹੜਾ ਕੰਮ ਕਰਨਾ ਹੈ ਕਾਨੂੰਨ ਦੇ ਮੁਤਾਬਕ ਕਰੋ। ਨਾਲੇ ਐਨੀਵੇਜ਼ ਰਮਨ ਜੀ, ਹਰਜੋਤ ਜੀ, 1 ਸਾਲ ਬਾਅਦ ਤਾਂ ਫਿਰ ELD ਦੇ ਉੱਤੇ ਆਉਣਾ ਹੀ ਪੈਣਾ, ਕਿਉਂ ਨਾ ਇਹ 1 ਸਾਲ ਜਿਹੜੀ ਉਹ ਟਰਾਈ ਕਰ ਲਓ, ਉਸ ਨੂੰ ਜਿਹੜਾ ELD ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੀ। ਤੁਸੀਂ 1 ਸਾਲ ਦੀ ਗੱਲ ਕਰਦੇ ਹੋ ਤਾਂ 1 ਮਹੀਨੇ ਵੀ ਕਹਿੰਦੇ ਵੀ ਯੂਜ਼ ਕਰਨ ਨੂੰ ਮਿਲ ਜਾਵੇ ਤਾਂ ਵੀ ਠੀਕ ਆ। ਜੀ ਜੀ। ਤੇ ਇੱਕ ਹਾਂਜੀ ਰਮਨ ਜੀ, ਆਪਾਂ ਤੇ ਹਰਜੋਤ ਜੀ ਇੱਕ ਆਪਾਂ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਫਿਰ ਹੋਰ ਆਪਾਂ ਇੰਪੋਰਟੈਂਟ ਖਬਰਾਂ ਸਾਂਝੀਆਂ ਕਰਨੀਆਂ ਵੀ ਕਿਸ ਤਰ੍ਹਾਂ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਦੇ 'ਚ ਮੌਤਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਜੀ ਬਿਲਕੁਲ, ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਬਾਈ ਨਵੀਂ ਮਸਟੈਂਗ ਕਢਾਈ ਆ ਹੁਣ, ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜਿਹੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ, ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ, ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਲ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਾਈਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ।
ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਦਿਲ ਲੈ ਗਿਆ ਨੀ ਮੇਰਾ ਦਿਲ ਲੈ ਗਿਆ, ਰਾਤੀ ਸੁਪਨੇ 'ਚ ਆ ਕੇ ਕੁਝ ਕਹਿ ਗਿਆ ਨੀ, ਉੱਤੋਂ ਅੜੀ ਰੱਖਦਾ। ਮੋਟੀ ਅੱਖੇ ਉਹਦੀ ਸੌਣ ਨਹੀਂ ਦਿੰਦੀ ਨੀ, ਉੱਤੋਂ ਮੁੱਛ ਖੜੀ ਰੱਖਦਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੋਟੀ ਅੱਖੇ ਉਹਦੀ ਸੌਣ ਨਹੀਂ ਦਿੰਦੀ ਨੀ, ਉੱਤੋਂ ਮੁੱਛ ਖੜੀ ਰੱਖਦਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ, ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਹਰਜੋਤ ਜੀ, ਆਪਾਂ ਆਪਣੀ ਅਗਲੀ ਜਿਹੜੀ ਖਬਰ ਉਸ ਦੇ ਵੱਲ ਵੱਧਦੇ ਹਾਂ, ਜਿਹੜੇ ਕਿ ਟਰੱਕਿੰਗ ਇੰਡਸਟਰੀ ਦੇ ਲਈ ਬੜੀ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਇਹ ਬਣਦਾ ਜਾ ਰਿਹਾ ਹੈ। ਸੋ ਬਿਲਕੁਲ ਕਹਿੰਦੇ ਵੀ ਟਰੱਕਿੰਗ ਇੰਡਸਟਰੀ ਜਿਹੜੀ ਆ ਇੱਕ ਤਰ੍ਹਾਂ ਨਾਲ ਬਹੁਤ ਹੀ ਖਤਰਨਾਕ ਆਕੂਪੇਸ਼ਨ USA ਦਾ ਬਣਦਾ ਜਾ ਰਿਹਾ। ਇਹਨੂੰ ਡੈਡਲੀਐਸਟ ਆਕੂਪੇਸ਼ਨ ਦੱਸਿਆ। ਕਹਿੰਦੇ 2017 ਦੇ ਵਿੱਚ 840 ਟਰੱਕ ਡਰਾਈਵਰਸ ਆ ਜਿਨ੍ਹਾਂ ਦੀ ਜਿਹੜੀ ਮੌਤ ਹੋਈ ਆ, ਜੋ ਕਿ 6.6% ਅਪ ਆ 2016 ਦੇ ਮੁਤਾਬਕ, ਜਦੋਂ 2016 ਦੇ ਵਿੱਚ 786 ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਦੀ ਮੌਤ ਹੋਈ ਸੀ। ਜੀ ਬਿਲਕੁਲ, ਇਹ ਬੜਾ ਚਿੰਤਾ ਦਾ ਵਿਸ਼ਾ ਹੈ ਜੀ, ਕਿਉਂਕਿ ਜਿਹੜਾ ਬਿਊਰੋ ਆਫ ਲੇਬਰ ਸਟੈਟਿਸਟਿਕਸ ਹੈਗੇ ਆ, ਉਹਨਾਂ ਨੇ 2003 ਤੋਂ ਰਿਕਾਰਡ ਰੱਖਣਾ ਸ਼ੁਰੂ ਕੀਤਾ ਸੀਗਾ। ਤੇ ਜਦੋਂ ਦਾ 2003 ਦਾ ਰਿਕਾਰਡ ਰੱਖਣਾ ਸ਼ੁਰੂ ਕੀਤਾ, 2017 ਸਾਰਿਆਂ ਨੂੰ ਡੈਡਲੀਐਸਟ ਈਅਰ ਬਣਨੇ ਪੜਿਆ ਇਸ ਵੇਲੇ। ਸੋ 2017 ਦੇ ਜਿਹੜੇ ਸਟੈਟਸ ਆ ਉਹਦੇ ਵਿੱਚ ਮਤਲਬ ਕਿ ਇਹ ਜਿਹੜੀਆਂ ਡੈਥਸ ਹੈਗੀਆਂ, ਇਹ ਹਾਈਐਸਟ ਨੰਬਰ ਆਫ ਡੈਥਸ ਹੈਗੀਆਂ ਟਰੱਕਿੰਗ ਇੰਡਸਟਰੀ ਦੇ ਵਿੱਚ, ਟਰੱਕਿੰਗ ਜਿਹੜੀਆਂ ਆਕੂਪੇਸ਼ਨਲ ਡੈਥ ਹੈਗੀਆਂ ਉਹਨਾਂ ਦੇ ਵਿੱਚ। ਤੇ ਇਸ ਕੰਮ ਨੇ ਹੀ ਟਰੱਕ ਡਰਾਈਵਿੰਗ ਜਿਹੜਾ ਅਮਰੀਕਾ ਦੇ ਵਿੱਚ ਹੈ ਉਹਨਾਂ ਨੂੰ 10 ਮੋਸਟ ਡੇਂਜਰਸ ਜੌਬ ਜਿਹੜੀਆਂ ਉਹਨਾਂ ਦੀ ਲਿਸਟ ਦੇ ਵਿੱਚ ਲੈ ਆਉਂਦਾ ਹੈਗਾ। ਸੋ ਕਾਫੀ ਜਿਹੜੀ ਇਸ ਵੇਲੇ ਚਿੰਤਾ ਦਾ ਹੈਗਾ ਕਿ ਇਹਦੇ ਵਿੱਚ ਜਿਹੜੀ ਕੀ ਰੀਜ਼ਨ ਹੋ ਸਕਦੇ ਆ, ਕੀ ਕਾਰਨ ਹੋ ਸਕਦੇ ਆ ਕਿ ਇਹ ਇੰਨਾ ਵੱਡਾ ਜਿਹੜਾ ਡਿਫਰੈਂਸ ਆ, ਇੰਨੀ ਵੱਡੀ ਜਿਹੜੀ ਆ ਚੜਾਅ ਆਇਆ ਇਹਦੇ ਵਿੱਚ। ਇਹ ਇੱਕ ਕਾਫੀ ਚਿੰਤਾ ਦਾ ਵਿਸ਼ਾ, ਔਰ ਇਹਦੇ ਵਿੱਚ ਜ਼ਰੂਰੀ ਆ ਕਿ ਜਿਹੜੀ ਮੇਰੇ ਖਿਆਲ ਦੇ ਵਿੱਚ ਇੱਕ ਜਿਹੜਾ ਮੇਜਰ ਵੀ ਹੈਗਾ ਕਿ ਥੋੜ੍ਹੀਆਂ ਜਿਹੀਆਂ ਜਿਹੜੇ ਡਰਾਈਵਰਸ ਹੈਗੇ, ਔਰ ਖਾਸ ਕਰਕੇ ਆਪਾਂ ਵੀ ਜੇ ਆਪਣੀ ਕਮਿਊਨਿਟੀ 'ਚ ਵੀ ਦੇਖੀਏ ਤੇ ਮੇਰੇ ਖਿਆਲ 10 ਸਾਲ ਪਹਿਲਾਂ ਆਪਾਂ ਕਿਤੇ ਕਿਤਾਈ ਕੋਈ ਖਬਰ ਆ ਜਾਂਦੀ ਸੀ, ਮਾੜੀ ਖਬਰ ਏਦਾਂ ਦੀ ਵੀ ਕੋਈ ਏਦਾਂ ਦਾ ਹਾਦਸਾ ਹੋਇਆ। ਤੇ ਮੇਰੇ ਖਿਆਲ ਦੇ ਵਿੱਚ ਹੁਣ ਆਪਾਂ ਕੋਈ ਐਸਾ ਦਿਨ ਨਹੀਂ ਨਿਕਲਦਾ ਜਦੋਂ ਕਿ ਆਪਣੇ ਵੀ ਕਮਿਊਨਿਟੀ ਦੇ ਵਿੱਚ ਇਹ ਖਬਰ ਜਿਹੜੀ ਆ ਇਹ ਆਮ ਤੌਰ ਤੇ ਪ੍ਰਚਲਿਤ ਹੋ ਜਾਂਦੀ ਆ। ਬਿਲਕੁਲ, ਐਵਰੀ ਮੰਥ ਆਪਾਂ ਕੋਈ ਨਾ ਕੋਈ ਖਬਰ ਸੁਣਦੇ ਰਹਿੰਦੇ ਹਾਂ। ਸੋ ਇਹਦਾ ਮੇਨ ਰੀਜ਼ਨ ਜਿਹੜਾ ਉਹਨੇ ਦੱਸਿਆ, ਕਹਿੰਦੇ ਵੀ ਬਹੁਤ ਸਾਰੇ ਜਿਹੜੇ ਡਰੱਗ ਇਸ਼ੂ ਵੀ ਆ ਰਿਹਾ ਇਹਦੇ ਵਿੱਚ। ਅਲਕੋਹਲ ਜਿਹੜੀ ਆ ਉਹ ਕਾਫੀ ਜਿਹੜੀ ਆ ਇਹਦੇ ਵਿੱਚ ਇਸ਼ੂ ਬਣ ਰਹੀ ਆ, ਕਿਉਂਕਿ ਕਹਿੰਦੇ ਵੀ ਨੈਸ਼ਨਲ ਟਰਾਂਸਪੋਰਟੇਸ਼ਨ ਇੰਸਟੀਚਿਊਟ ਦੇ ਮੁਤਾਬਕ ਜਿਹੜੇ ਡਰੱਗ ਟੈਸਟ ਕਰਦੇ ਆ ਵੀ 7 ਵਿੱਚੋਂ 1 ਕੈਂਡੀਡੇਟ ਤਾਂ ਫੇਲ ਹੀ ਹੋ ਜਾਂਦਾ ਡਰੱਗ ਟੈਸਟ ਦੇ ਵਿੱਚ। ਸੋ ਕਹਿੰਦੇ ਸੇਫਟੀ ਜਿਹੜਾ ਆ ਇਹ ਮੇਨ ਇਸ਼ੂ ਹੋਣਾ ਚਾਹੀਦਾ, ਟ੍ਰੇਨਿੰਗ ਵੀ। ਸੋ ਜਿੰਨੇ ਆਪਣੇ ਭੈਣ ਭਰਾ ਇਸ ਬਿਜ਼ਨਸ 'ਚ ਆ ਜਾਂ ਜਿਨ੍ਹਾਂ ਦੇ ਰਿਸ਼ਤੇਦਾਰ ਆ ਉਹਨਾਂ ਨੂੰ ਜ਼ਰੂਰ ਮੇਕ ਸ਼ੋਰ ਕਰਨਾ ਚਾਹੀਦਾ, ਚਾਹੇ ਉਹ ਨੋਨ ਮੈਡੀਕਲ ਡਰੱਗ ਆ ਚਾਹੇ ਉਹ ਮੈਡੀਕਲ ਡਰੱਗ ਵੀ ਆ। ਕਹਿੰਦੇ ਡਰਾਊਜ਼ੀਨੈਸ ਵੀ ਬਹੁਤ ਖਤਰਨਾਕ ਆ ਜਦੋਂ ਚਲਾਉਂਦਿਆਂ ਨੂੰ ਨੀਂਦ ਆਉਂਦੀ ਹੋਵੇ। ਜਦੋਂ ਦਵਾਈ ਵੀ ਲੈਂਦੇ ਤੁਸੀਂ ਕਿਸੇ ਤਰ੍ਹਾਂ ਦੀ, ਉਹ ਵੀ ਬੜੀ ਧਿਆਨ ਨਾਲ ਲਓ ਵੀ ਤੁਸੀਂ ਉਸ ਟਾਈਮ ਹੀ ਲਓ ਜਿਸ ਟਾਈਮ ਰੈਸਟ ਕਰਨੀ ਆ, ਕਿਤੇ ਇੱਦਾਂ ਨਾ ਹੋਵੇ ਜਿੱਦਾਂ ਡਰਾਊਜ਼ੀਨੈਸ ਕਰਕੇ ਫਿਰ ਐਕਸੀਡੈਂਟ ਵੱਧਦੇ ਆ। ਬਿਲਕੁਲ। ਤੇ ਬਿਲਕੁਲ ਜਿਹੜੀ ਆਪਣੇ ਪੇਨ ਕਿਲਰਸ ਹੈਗੇ ਇਸ ਵੇਲੇ, ਪੇਨ ਕਿਲਰ ਜਿਹੜੀ ਮੇਜਰ ਰੀਜ਼ਨ ਬਣਦੇ ਜਾ ਰਿਹਾ। ਇਸੇ ਕਰਕੇ ਲਾਸਟ ਈਅਰ ਜਿਹੜਾ ਪੇਨ ਕਿਲਰ ਨੂੰ ਸੀਗਾ ਉਹ ਇੱਕ ਡਰੱਗ ਵਜੋਂ ਉਹਨਾਂ ਨੇ 4 ਪੇਨ ਕਿਲਰ ਜਿਹੜੇ ਉਹ ਡਰੱਗ ਦੇ ਵਿੱਚ ਲਿਸਟ ਦੇ ਵਿੱਚ ਸ਼ਾਮਲ ਕੀਤੇ ਸੀਗੇ। ਸੋ ਜਿਹੜੇ ਪੇਨ ਕਿਲਰਸ ਹੈਗੇ ਆ, ਔਰ ਮੈਂ ਇਹ ਚੀਜ਼ ਆਪਣੇ ਟਰੱਕ ਵਾਲੇ ਜਿਹੜੇ ਵੀਰ ਹੈਗੇ ਆ, ਇਹ ਡੈਫੀਨੇਟਲੀ, ਕਿਉਂਕਿ ਦੇਖੋ ਸਾਰਾ ਦਿਨ ਬੈਠਣਾ ਆ, ਪੇਨ ਕਰਦੀ ਆ, ਬੈਕ ਪੇਨ ਹੁੰਦੀ ਆ, ਲੈਗਸ ਪੇਨ ਹੁੰਦੀਆਂ ਆ,
ਉਹਦੇ ਵਿੱਚ ਬੰਦਾ ਨਾਰਮਲੀ ਤੌਰ ਤੇ ਆ ਇਹ ਗੋਲੀਆਂ ਜਿਹੜੀਆਂ ਕਿ ਇਸ ਵੇਲੇ ਬੈਨ ਆ, ਜਿਹੜੀਆਂ ਇਸ ਵੇਲੇ ਡਰੱਗ ਟੈਸਟ ਦੇ ਵਿੱਚ ਆਉਣੀਆਂ, ਉਹ ਨਾਰਮਲੀ ਗੋਲੀਆਂ ਬੰਦਾ ਖਾ ਲੈਂਦਾ। ਜੀ ਬਿਲਕੁਲ, ਉਹ ਗੱਲ ਤੁਹਾਡੀ ਠੀਕ ਆ। ਅਤੇ ਇੱਕ ਇਸ ਦੇ ਨਾਲ ਹੀ ਤੁਸੀਂ ਡਰੱਗ ਟੈਸਟਿੰਗ ਦੀ ਕਰ ਰਹੇ ਸੀ, ਪਿਛਲੇ ਦਿਨੀ ਇੱਕ ਇਹ ਵੀ ਰਮਨ ਜੀ ਚਰਚਾ ਚੱਲ ਰਹੀ ਸੀ ਵੀ ਇੰਸਟੈਡ ਆਫ ਜਿਹੜਾ ਯੂਰਿਨ ਇਹ ਹੁਣ ਵਾਲਾਂ ਦੇ ਨਾਲ, ਹੇਅਰ ਦੇ ਨਾਲ ਕਰਨਾ ਹੈ। ਉਹ ਗੱਲ ਕਿੱਥੇ ਤੱਕ ਜਿਹੜੀ ਪਹੁੰਚੀ ਹੋਈ ਆ? ਦੇਖੋ ਜੀ, ਉਹ ਵੀ ਇੱਕ ਜਿੱਦਾਂ ਕਿ ਆਪਣੀ ਬਿਊਰੋਕ੍ਰੇਸੀ ਦੇ ਵਿੱਚ ਗੱਲ ਹੌਲੀ ਹੌਲੀ ਚੱਲ ਰਹੀ ਹੈਗੀ ਆ, ਕਾਫੀ ਉੱਤੇ ਵੀ ਜ਼ੋਰ ਪਾਇਆ ਜਾ ਰਿਹਾ, ਕਿਉਂਕਿ ਜਿਹੜਾ ਯੂਰਿਨ ਟੈਸਟ ਹੈਗਾ, ਡਰੱਗ ਟੈਸਟ ਹੈਗਾ, ਉਹ ਮੇਰੇ ਖਿਆਲ ਥੋੜੇ ਦਿਨ ਦੇ ਵਿੱਚ ਜਿਹੜਾ ਡਰੱਗ ਹੈ ਤੁਹਾਡੇ ਬੋਡੀ ਚੋਂ ਨਿਕਲ ਜਾਂਦਾ, ਯੂਰਿਨ ਦੇ ਵਿੱਚੋਂ ਨਿਕਲ ਜਾਂਦਾ ਆ। ਤੇ ਉਹਦੇ ਵਿੱਚ ਜਿਹੜਾ ਹੇਅਰ ਡਰੱਗ ਟੈਸਟਿੰਗ ਹੈਗੀ ਆ, ਹੇਅਰ ਟੈਸਟਿੰਗ ਹੈਗੀ ਆ, ਉਹ ਬਹੁਤ ਹੀ ਕਹਿ ਲਓ ਵੀ ਖਤਰਨਾਕ ਹੈਗੀ ਆ। ਟੇਕਸ ਅਬਾਊਟ 45 to 50 days ਤੁਹਾਡੇ ਬੋਡੀ ਚੋਂ ਜਿਹੜੀ ਉਹਨੂੰ ਡਰੇਨ ਹੋਣ ਲਈ। ਸੋ ਜਿਹੜੇ ਵਾਲ ਆ, ਵਾਲਾਂ ਦੀ ਜਿਹੜੀ ਟੈਸਟਿੰਗ ਹੈਗੀ ਆ, ਉਹ ਬੜੀ ਜਿਹੜੀ ਖਤਰਨਾਕ ਹੈਗੀ। ਖਤਰਨਾਕ ਕੀ ਹੈ ਜੀ, ਉਹ ਮਤਲਬ ਕਿ ਜੇ ਹੁਣ ਅਸੀਂ ਇੱਦਾਂ ਦੇ ਮਤਲਬ ਕਿ ਖਤਰਨਾਕ ਕੰਮ ਕਰਾਂਗੇ ਤੇ ਟੈਸਟਿੰਗ ਵੀ ਉਦਾਂ ਦੀ ਹੁੰਦੀ ਜਾਣੀ ਆ। ਸੋ ਬਿਲਕੁਲ ਕਾਫੀ ਇਹਨੂੰ ਪੁਸ਼ ਦਿੱਤਾ ਜਾ ਰਿਹਾ, ਪੁਸ਼ ਕੀਤਾ ਜਾ ਰਿਹਾ ਇਸ ਸਟੱਡੀ ਨੂੰ, ਇਹਨੂੰ ਆਪਣੇ ਨੂੰ ਡਰੱਗ ਆਪਣੇ ਜਿਹੜੀ ਹੇਅਰ ਡਰੱਗ ਟੈਸਟਿੰਗ ਆ ਉਹ ਕਾਫੀ ਪੁਸ਼ ਕੀਤਾ ਜਾ ਰਿਹਾ। ਤੇ ਅਗਲਾ ਜਿਹੜਾ ਮੇਨ ਕਾਰਨ ਹੈਗਾ ਡੈਥ ਦੇ ਵਿੱਚ ਐਕਸੀਡੈਂਟ ਦਾ, ਉਹ ਡਿਸਟਰੈਕਸ਼ਨ ਹੈਗੀ ਆ। ਡਿਸਟਰੈਕਟਡ ਡਰਾਈਵਿੰਗ ਜਿਹੜੇ ਆ ਕਹਿੰਦੇ ਵੀ 38% ਜਿਹੜੇ ਇਹਦੇ ਵਿੱਚ ਆਉਂਦਾ ਹੈਗਾ ਆ। FMCSA ਦੇ ਜਿਹੜੇ ਬੈਨ ਸਟੀਨਬਰਗ ਚੀਫ ਸੇਫਟੀ ਆਫਿਸਰ ਆ, ਕਹਿੰਦੇ ਵੀ ਜਿਹੜਾ ਫੋਨ ਯੂਜ਼ ਕਰਨਾ ਸ਼ਹਿਰਾਂ ਦੇ ਵਿੱਚ ਜਦੋਂ ਜਾਂਦੇ ਆ, ਟ੍ਰੈਫਿਕ ਜ਼ਿਆਦਾ ਹੁੰਦਾ, ਸਲੋ ਹੁੰਦਾ ਹੈਗਾ ਆ, ਅਤੇ ਜਦੋਂ ਤੁਹਾਡਾ ਜਿਹੜਾ ਧਿਆਨ ਆ ਫੋਨ ਵੱਲ ਜਾਂਦਾ ਆ, ਉਹਦੇ ਨਾਲ ਜਿਹੜੀ ਆ ਐਕਸੀਡੈਂਟ ਦੇ ਬਹੁਤ ਚਾਂਸ ਆ। ਅਤੇ 38% ਕਹਿੰਦੇ ਜਿਹੜੇ ਕਿਲਡ ਹੋਏ ਆ ਲੋਕ, ਉਹ ਸੀਟ ਬੈਲਟ ਹੀ ਨਹੀਂ ਲਾ ਰਹੇ ਸੀ, ਟਰੱਕਰਸ। ਸੋ ਆਪਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ 2 ਵੀਕ ਪਹਿਲਾਂ ਵੀ ਇੱਕ ਆਪਣਾ ਪੰਜਾਬੀ ਨੌਜਵਾਨ ਜਿਹੜਾ 26 ਸਾਲਾਂ ਦਾ ਹੀ ਸੀ, ਫਰੀਮੌਂਟ ਏਰੀਏ ਤੋਂ, ਉਹਦੀ ਡੈਥ ਹੋਈ ਆ। ਟਰੱਕ ਲੈ ਕੇ ਆ ਰਿਹਾ ਸੀ, ਸੀਟ ਬੈਲਟ ਨਹੀਂ ਲਾਈ ਸੀ। ਸੋ ਇਹ ਬੜਾ ਮੇਜਰ ਜਿਹੜਾ ਇਸ਼ੂ ਆ ਵੀ ਦੇਖੋ, ਸੀਟ ਬੈਲਟ ਤੋਂ ਬਿਨਾਂ ਤਾਂ ਸਾਨੂੰ ਕਾਰ ਵਿੱਚ ਨਹੀਂ ਬੈਠਣਾ ਚਾਹੀਦਾ। ਅਤੇ ਆਪਾਂ ਜੇ 38% ਜਿਹੜੀਆਂ ਮੌਤਾਂ ਆ ਟਰੱਕ ਡਰਾਈਵਰਸ ਦੀਆਂ ਸੀਟ ਬੈਲਟ ਨਾ ਲਾਉਣ ਕਰਕੇ ਹੋਈਆਂ, ਇਹ ਤਾਂ ਫਿਰ ਬਹੁਤ ਮਾੜੀ ਗੱਲ ਆ। ਹਰਜੋਤ ਭਾਜੀ, ਇਹ ਤਾਂ ਚੀਜ਼ ਜਿਹੜੀ ਹੈ ਨਾ, ਟਰੱਕ ਦੀ ਜਿਹੜੀ ਸੀਟ ਬੈਲਟ ਦੀ ਚੀਜ਼ ਆ, ਇਹ ਤਾਂ ਤੁਸੀਂ ਯਕੀਨ ਮੰਨੋ, ਕਿਉਂਕਿ ਟਰੱਕ ਜਿਹੜਾ ਆ ਉਹ ਲਿਟਰਲੀ ਉੱਚਾ ਹੁੰਦਾ ਆ ਸਾਰੀਆਂ ਦੂਜੀਆਂ ਪੁਲਿਸ ਵਾਲੀਆਂ ਗੱਡੀਆਂ ਤੋਂ ਜੀ। ਸੋ ਇਹਦੇ ਵਿੱਚ ਨਾਰਮਲੀ ਇਹ ਸਮਝ ਲਿਆ ਜਾਂਦਾ ਵੀ ਚੱਲ ਕਿਹੜਾ ਪੁਲਿਸ ਵਾਲਾ ਦੇਖਦਾ, ਕਿਉਂਕਿ ਉਹ ਤਾਂ ਨੀਵਾਂ ਆ, ਉਹਨੇ ਕਿਹੜਾ ਦੇਖਣਾ ਮੈਨੂੰ। ਇਹ ਕਈ ਵਾਰੀ ਸੀਟ ਬੈਲਟ ਮੈਂ ਦੇਖਿਆ ਵੀ ਕਈ ਬੰਦੇ ਸੀਟ ਬੈਲਟ ਉਦੋਂ ਲਾਉਂਦੇ ਆ ਜਦੋਂ ਸਕੇਲ ਤੇ ਚੜ੍ਹਦੇ ਆ, ਸਕੇਲ ਤੇ ਜਾਂਦੇ ਆ, ਉਦੋਂ ਸੀਟ ਬੈਲਟ ਲਾਉਂਦੇ ਆ ਵੀ ਤਾਂ ਕਿ ਉਹਨੇ ਦੇਖਣਾ ਸਾਹਮਣੇ ਵੀ ਸੀਟ ਬੈਲਟ ਲੱਗੀ ਕਿ ਨਹੀਂ ਲੱਗੀ। ਸੋ ਮੇਰੇ ਖਿਆਲ ਆਪਾਂ ਇਹ ਪੁਲਿਸ ਨੂੰ ਦਿਖਾਉਣ ਨੂੰ ਤਾਂ ਨਹੀਂ ਸੀਟ ਬੈਲਟ ਲਾਉਂਦੇ, ਤਾਂ ਆਪਣੀ ਸੇਫਟੀ ਕਰਕੇ ਆ। ਦੂਸਰੀ ਗੱਲ ਰਹਿ ਗਈ ਫੋਨ ਦੀ, ਤੇ ਫੋਨ ਜਿਹੜਾ ਆ ਯੂਸੇਜ, ਤੁਸੀਂ ਟਰੱਕਰ ਦੀ ਫੋਨ ਯੂਸੇਜ ਜਿਹੜੀ ਆ, ਠੀਕ ਆ, ਡੈਫੀਨੇਟਲੀ ਮੈਂ ਮੰਨਦਾ ਹਾਂ ਕਿ ਜਦੋਂ ਟਰੱਕ ਚਲਾ ਰਹੇ ਆ, ਕੰਮ ਹੈ ਨਹੀਂ ਹੋਰ ਕੋਈ, ਚਲੋ ਗੱਲ ਕਰਨੀ ਮਾੜੀ ਗੱਲ ਨਹੀਂ ਗੀ, ਪਰ ਇਹ ਜਿਹੜਾ ਫੋਨ ਨੂੰ ਹੈਡਫੋਨ ਲੈ ਸਕਦੇ ਆ ਤੁਸੀਂ, ਉਹਦਾ ਕੋਈ ਨਾ ਕੋਈ ਡਿਵਾਈਸ ਲੈ ਸਕਦੇ ਆ, ਹੈਂਡ ਫਰੀ ਲੈ ਸਕਦੇ ਆ, ਪਰ ਫਿਰ ਵੀ ਜਦੋਂ ਤੁਸੀਂ ਟੱਚ ਕਰਦੇ ਆ ਫੋਨ ਤੇ, ਡਾਇਲ ਕਰਦੇ, ਕੁਛ ਕਰਦੇ ਆ, ਤੇ ਉਹ ਪ੍ਰੋਬਲਮ ਤਾਂ ਹੁੰਦੀ ਹੈ। ਜੀ ਜੀ। ਸੋ ਬਿਲਕੁਲ ਇਹਦੇ ਬਾਰੇ ਕਹਿੰਦੇ ਕਈ ਕੰਪਨੀਆਂ ਜਿਹੜੀਆਂ ਸੇਫਟੀ ਟੈਕਨੋਲੋਜੀ 'ਤੇ ਵੀ ਵਰਕਆਊਟ ਕਰ ਰਹੀਆਂ ਆ ਵੀ ਕਿਸ ਤਰ੍ਹਾਂ ਉਹ ਵਾਰਨਿੰਗ ਦੇ ਸਕਦੀਆਂ ਆ, ਕਰੂਜ਼ ਕੰਟਰੋਲ ਨੂੰ ਕਿਸ ਤਰ੍ਹਾਂ ਜਿਹੜਾ ਸੈਟਅਪ ਕਰਨਾ ਆ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ ਸਿਸਟਮ। ਸੋ ਇਹਦੇ 'ਤੇ ਟਰੱਕਿੰਗ ਕੰਪਨੀਆਂ ਕੰਮ ਵੀ ਕਰ ਰਹੀਆਂ, ਪਰ ਸਟਿਲ ਜਿਹੜਾ ਆ ਇਹ ਬਹੁਤ ਹੈਰਾਨੀ ਵਾਲੀ ਗੱਲ ਆ ਵੀ ਜਿਹੜਾ ਟਰੱਕਿੰਗ ਬਿਜ਼ਨਸ ਆ, ਟਰੱਕ ਡਰਾਈਵਿੰਗ ਆ, ਇਹ ਬਹੁਤ ਹੀ ਖਤਰਨਾਕ ਜੋਬ ਜਿਹੜੀ USA 'ਚ ਗਿਣੀ ਗਈ ਹੈ। ਬਿਲਕੁਲ ਜੀ, ਟੌਪ 10 ਜਿਹੜੀਆਂ ਸਭ ਤੋਂ ਜ਼ਿਆਦਾ ਮੌਤਾਂ ਵਾਲੀ ਜਿਹੜੀ ਆ ਉਸ ਦੇ ਵਿੱਚ ਇਹ ਆਈ ਹੋਈ ਆ। ਅਤੇ ਅਗਲੀ ਰਮਨ ਜੀ ਆਪਾਂ ਜਿਹੜੀ ਗੱਲ ਕਰਦੇ ਹਾਂ, ਜਿਹੜਾ ਇੱਕ ਨਵਾਂ ਰੂਲ ਹੈਗਾ ਕੁਝ ਸੂਬਿਆਂ ਦੇ ਵਿੱਚ ਵੀ 1 ਸਾਲ ਦਾ ਕਮਰਸ਼ੀਅਲ ਲਰਨਰ ਪਰਮਿਟ ਜਿਹੜਾ ਆ ਉਹ ਇਸ਼ੂ ਕੀਤਾ ਜਾਊਗਾ। FMCSA ਕਹਿੰਦੇ ਆ ਵੀ ਇਸ ਚੀਜ਼ ਦੇ ਲਈ ਉਹ ਮੰਨਣ ਜਾ ਰਹੇ ਆ। ਬਿਲਕੁਲ, ਇਹ ਨਵਾਂ ਜਿਹੜਾ ਰੂਲ ਆ ਰਿਹਾ ਹੈਗਾ, ਜਿਹਦੇ ਵਿੱਚ ਸੂਨ ਜਿਹੜੀਆਂ ਸਟੇਟਸ ਹੈਗੀਆਂ ਉਹ ਇਨਸਟੈਡ ਆਫ 6 month ਦਾ ਲਰਨਿੰਗ ਪਰਮਿਟ, ਉਹਦੀ ਥਾਂ ਤੇ 1 ਸਾਲ ਦਾ ਲਰਨਿੰਗ ਪਰਮਿਟ ਜਿਹੜਾ ਆ ਉਹ ਇਸ਼ੂ ਕਰ ਸਕਣਗੀਆਂ, ਤੇ ਪਲੱਸ ਉਹਦੇ ਵਿੱਚ 6 ਮਹੀਨੇ ਦੀ ਆਪਸ਼ਨ ਹੋਊਗੀ ਉਹਨੂੰ ਗਾਂ ਰੀਨਿਊ ਕਰਾ ਸਕਦੇ। ਸੋ 18 ਮਹੀਨੇ ਦਾ ਟੋਟਲ ਜਿਹੜਾ ਕਮਰਸ਼ੀਅਲ ਲਰਨਿੰਗ ਪਰਮਿਟ ਹੈਗਾ ਆ ਉਹ ਇਸ਼ੂ ਹੋ ਸਕੂਗਾ। ਸੋ ਇਹ ਜਿਹੜੀ ਆ ਇਸ ਵੇਲੇ
ਨਿਊਜ਼ ਜਿਹੜੀ ਆ ਇਹ ਚੱਲ ਰਹੀ ਹੈ ਕਿ ਕਦੋਂ ਇਹ ਜਿਹੜਾ ਆ ਫੈਡਰਲ ਰਜਿਸਟਰ ਦੇ ਵਿੱਚ ਨੋਟਿਸ ਪਬਲਿਸ਼ ਹੁੰਦਾ ਆ ਕਿ ਜਿਹੜਾ ਇਹ ਜਿੰਨੀ ਕਿੰਨੀ ਜਲਦੀ ਹੈ ਜਿਹੜਾ 2019 ਦੇ ਫਸਟ ਮੰਥ ਦੇ ਵਿੱਚ ਮੇਰੇ ਖਿਆਲ ਲਾਗੂ ਹੋ ਜਾਊਗਾ। ਤੇ ਇਹ ਕੀ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਹੋਣਾ ਹੈ ਜਾਂ ਕੁਝ ਫਿਊ ਸਟੇਟਸ ਦੇ ਵਿੱਚ ਆ? ਤੇ ਇਹਦੇ ਨਾਲ ਫਿਰ ਇੱਕ ਹਿਸਾਬ ਦੇ ਨਾਲ ਦੇਖੋ, ਆਪਾਂ ਹੁਣੇ ਸੇਫਟੀ ਦੀ ਗੱਲ ਕਰਕੇ ਹਟੇ ਹਾਂ, ਇੰਟਰਸਟੇਟ ਲੰਬੇ ਲੋਡ ਇਕੱਲੇ ਚਲਾਉਣ ਦੇ ਵਿੱਚ ਇਹਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਇਹਦੇ ਕਰਕੇ ਜਿਹੜਾ ਪਰਮਿਟ ਦੇ ਨਾਲ ਜਿਹੜਾ ਉਹ ਦੇਖਿਆ ਜਾ ਸਕਦਾ? ਕੀ ਕੋਈ ਇਸ ਦੇ ਨਾਲ ਸੇਫਟੀ ਵਧੂਗੀ ਘਟੂਗੀ? ਕਿਉਂਕਿ ELD ਵੀ ਇਸੇ ਕਰਕੇ ਉਦੋਂ ਉਹਨਾਂ ਨੇ ਕਹਿ ਕੇ ਲਾਈ ਸੀ ਵੀ ਇਹਦੇ ਨਾਲ ਆਪਾਂ ਸੇਫਟੀ ਵਧਾ ਰਹੇ ਹਾਂ। ਜਿਹੜਾ ਲਰਨਰ ਪਰਮਿਟ ਹੈਗਾ ਆ, ਹੁਣ ਇਹਦੀ ਸਟੱਡੀ ਜਿਹੜੀ ਉਹਨਾਂ ਨੇ ਕੀਤੀ ਹੋਊਗੀ, ਸਟੱਡੀ ਦੇ ਅਕੋਰਡਿੰਗ ਵੀ ਜਿਹੜਾ ਹੈਗਾ ਉਹਦੇ ਵਿੱਚ ਮੇਰਾ ਜਿਹੜਾ ਖਿਆਲ ਹੈਗਾ ਹੈ ਕਿ ਕਿਉਂਕਿ ਲਰਨਰ ਪਰਮਿਟ ਜਿਹੜਾ ਆ ਉਹ 6 ਮਹੀਨੇ ਦਾ ਹੋਣ ਕਰਕੇ ਤੇ ਕਾਹਲ ਹੁੰਦੀ ਆ ਕਿ ਲਾਇਸੈਂਸ ਲਿਆ ਜਾਵੇ ਜਲਦੀ, ਪਰ ਜੇ ਲਰਨਰ ਪਰਮਿਟ ਥੋੜਾ ਜਿਹਾ ਲੰਬਾ ਹੋਊਗਾ ਸ਼ਾਇਦ ਹੋ ਸਕਦਾ ਉਹਨਾਂ ਦੇ ਖਿਆਲ ਦੇ ਵਿੱਚ ਟ੍ਰੇਨਿੰਗ ਥੋੜੀ ਜ਼ਿਆਦਾ ਹੋ ਜਾਵੇ, ਬੰਦਾ ਥੋੜਾ ਜਿਹਾ ਉਹਦੇ ਕੋਲ ਜ਼ਿਆਦਾ ਟਾਈਮ ਹੋਊਗਾ ਟ੍ਰੇਨ ਹੋਣ ਦਾ, ਇੰਸਟੈਡ ਆਫ ਕਿ ਜਲਦੀ ਉਹ ਲਾਇਸੈਂਸ ਲੈ ਕੇ ਤੇ ਟਰੱਕ ਤੇ ਕਲਾਈਮ ਕਰੇ। ਸੋ ਇਹ ਜ਼ਿਆਦਾਤਰ ਜਿਹੜਾ ਲਰਨਰ ਪਰਮਿਟ ਵਾਲੀ ਡੀਲ ਹੈਗੀ ਆ, ਇਹ ਵੱਡੀਆਂ ਜਿਹੜੀਆਂ ਸਵਿਫਟ ਤੇ ਆ ਵੱਡੀਆਂ JB Hunt ਵਾਲੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਵਿੱਚ ਜ਼ਿਆਦਾ ਲਾਗੂ ਹੁੰਦੀ, ਕਿਉਂਕਿ ਉਹਨਾਂ 'ਚ ਜ਼ਿਆਦਾ ਲਰਨਰਸ ਪਰਮਿਟ ਲੈ ਕੇ, ਕਿਉਂਕਿ ਉਹਨਾਂ 'ਚ ਕਈਆਂ ਦੇ ਵਿੱਚ ਤੁਹਾਡੇ 'ਚ ਕੰਪਨੀਆਂ ਨੇ ਐਗਜ਼ੈਂਪਸ਼ਨ ਲਈ ਹੈਗੀ ਆ ਕਿ ਲਰਨਰ ਪਰਮਿਟ ਨੂੰ ਉਹ ਨਾਲ ਲੈ ਕੇ ਜਾ ਸਕਦੇ ਆ ਕ੍ਰਾਸ ਕੰਟਰੀ ਜਿਹੜਾ ਆ। ਤੇ ਉਹ ਜਿੱਦਾਂ ਹੁਣ ਆਪਾਂ ਪਿੱਛੇ ਜਿਹੇ ਵੀ ਇੱਕ ਕੰਪਨੀ ਦੀ ਪੜ੍ਹੀ ਸੀਗੀ ਉਦੋਂ ਕਿ ਉਹਨਾਂ ਦੀ ਅਲਾਓ ਹੋਈ ਹੈ, ਉਹਨਾਂ ਨੂੰ ਉਹ ਸੈਕੰਡ ਡਰਾਈਵਰ ਦੇ ਤੌਰ ਤੇ ਲੈ ਕੇ ਜਾ ਸਕਦੇ ਆ। ਸੋ ਇਹ ਆਪਣੀ ਕਮਿਊਨਿਟੀ ਦੇ ਵਿੱਚ ਜ਼ਿਆਦਾ ਲਾਗੂ ਨਹੀਂ ਹੁੰਦਾ ਇਹ, ਕਿਉਂਕਿ ਆਪਣੀ ਕਮਿਊਨਿਟੀ ਵਾਲੇ ਤੇ 10 ਦਿਨਾਂ 'ਚ ਹੀ ਕੰਮ ਪਟਾ ਦਿੰਦੇ ਆ, ਉਹ ਤਾਂ 10 ਦਿਨਾਂ 'ਚ ਹੀ ਲਾਇਸੈਂਸ ਲੈ ਕੇ ਬਾਹਰ ਨਿਕਲ ਜਾਂਦੇ ਤੇ 6 ਮਹੀਨੇ ਦਾ ਪਰਮਿਟ ਦੀ ਤਾਂ ਕੋਈ ਚਿੰਤਾ ਹੀ ਨਹੀਂ ਕਰਦਾ। ਠੀਕ ਹੈ ਨਾ, ਵੀ ਟ੍ਰੇਨਿੰਗ ਵਾਲੀ ਜਦੋਂ ਕੋਈ ਚਿੰਤਾ ਹੀ ਨਹੀਂ ਕਰਦਾ ਵੀ ਟ੍ਰੇਨਿੰਗ ਵੀ ਕਰਨੀ ਹੈ, ਉਦੋਂ ਆਪਾਂ ਛੇਤੀ ਆਪਣਾ ਕੰਮ ਨਵੇੜੀ ਦਾ ਵੀ ਫਟਾਫਟ ਲਾਇਸੈਂਸ ਲਓ ਤੇ ਬਾਹਰ ਚੱਲੀਏ। ਸੋ ਇਹ ਜਿਹੜੀ ਹੈ ਇਹ ਜ਼ਿਆਦਾ ਜਿਹੜਾ ਇਹ ਕਾਨੂੰਨ ਹੈਗਾ ਇਹ ਲਾਗੂ ਵੱਡੀਆਂ ਕੰਪਨੀਆਂ ਵਾਲੇ ਹੁੰਦਾ ਜਿਹੜੀਆਂ, ਹਾਂਜੀ ਵੱਡੀਆਂ ਕੰਪਨੀਆਂ ਲਾਗੂ। ਜੀ ਤੇ ਹਰਜੋਤ ਸਿੰਘ ਜੀ ਤੇ ਰਮਨ ਜੀ, ਮੈਂ ਸੋਚ ਰਿਹਾ ਸੀਗਾ ਵੀ ਅੱਜ ਜਿੱਦਾਂ ਹੁਣ ਗਵਰਨਮੈਂਟ ਸ਼ਟਡਾਊਨ ਹੋਈ ਆ, ਇਸ ਦੇ ਕਰਕੇ ਟਰੱਕਿੰਗ ਦੇ ਉੱਤੇ ਕਿੱਦਾਂ ਦਾ ਅਸਰ ਪੈ ਸਕਦਾ? ਕਿਉਂਕਿ ਬਹੁਤ ਸਾਰੇ ਜਿਹੜੇ ਕੰਟਰੈਕਟ ਆ ਪ੍ਰੀਟੀ ਸ਼ੋਰ ਵੀ ਜਿਹੜੇ ਟਰੱਕਾਂ ਵਾਲਿਆਂ ਦੇ ਫੈਡਰਲ ਸਰਕਾਰ ਦੇ ਨਾਲ ਵੀ ਜਿਹੜੇ ਆ ਉਹ ਚੱਲਦੇ ਹੋਣਗੇ, ਕਿਤੇ ਕੋਈ ਸਮਾਨ ਲਿਆਉਣਾ ਜਾਣਾ, ਉਹਦੇ ਕਰਕੇ ਫਿਰ ਉਹ ਸਾਰਾ ਕੰਮ ਜਿਹੜਾ ਠੱਪ ਹੋਵੇਗਾ। ਦੇਖੋ ਜੀ, ਕੰਮ ਤਾਂ ਯੂਜ਼ਲੀ ਕੋਈ ਇੰਨਾ ਠੱਪ ਨਹੀਂ ਹੁੰਦਾ, ਠੀਕ ਹੈ ਨਾ। ਉਹ ਜਿਹੜਾ ਚੱਕਰ ਹੈਗਾ ਕਿ ਪੇਮੈਂਟਸ ਜਿਹੜੀਆਂ ਰੁਕ ਜਾਂਦੀਆਂ, ਪੇਮੈਂਟਸ ਰੁਕ ਜਾਣਗੀਆਂ, ਪੇਮੈਂਟਸ ਰੁਕਣਗੀਆਂ ਤੇ ਉਹਦੇ ਵਿੱਚ ਇਹ ਹੁੰਦਾ ਕਿ ਕਈ ਕੰਪਨੀਆਂ ਜਿਹੜੀਆਂ ਜਿਨ੍ਹਾਂ ਦੀ ਬਲੱਡ ਲਾਈਨ ਹੁੰਦੀ ਆ ਪੇਮੈਂਟ, ਜਿਹੜੀ ਪੇਮੈਂਟ ਨਹੀਂ ਮਿਲੀਆਂ ਤਾਂ ਰੁਕ ਗਈਆਂ, ਉਹਨਾਂ ਤੇ ਅਸਰ ਹੋਊਗਾ, ਡੈਫੀਨਿਟਲੀ ਅਸਰ ਹੋਊਗਾ। ਕਿਉਂਕਿ ਜਦੋਂ ਇਹ ਸ਼ਟਡਾਊਨ ਦਾ ਦੇਖੋ ਨਾ, ਜੋ ਸ਼ਟਡਾਊਨ ਦਾ ਇਹ ਆ ਕਿ ਥੋੜਾ ਹਰ ਇੱਕ ਪਾਸੇ ਅਸਰ ਜਿਹੜਾ ਹੈ ਉਹ ਜ਼ਰੂਰ ਹੁੰਦਾ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਕਹਿੰਦੇ ਪਈ ਇੱਕ ਜਿਹੜਾ ਕੰਟਰੋਵਰਸੀਅਲ ਐਕਸ ਊਬਰ ਦਾ ਜਿਹੜਾ ਇੰਜੀਨੀਅਰ ਆ ਵਾਈਮੋ, ਉਹ ਵੀ ਇੱਕ ਆਟੋਨੋਮਸ ਟਰੱਕਿੰਗ ਸਟਾਰਟਅਪ ਕਰਨ ਜਾ ਰਿਹਾ। ਸੋ ਆਟੋਨੋਮਸ ਟਰੱਕਿੰਗ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਲੋਕ ਆ ਉਹ ਆਪਣੇ ਜਿਹੜੇ ਪੈਰ ਪਾ ਰਹੇ ਹੈਗੇ ਆ ਜੀ। ਉਹਨੇ ਤਾਂ ਐਕਚੁਅਲੀ ਜਿਹੜਾ ਇਹ ਐਕਸ ਊਬਰ ਦਾ ਹੈਗਾ ਬੰਦਾ, ਇੰਜੀਨੀਅਰ ਹੈਗਾ, ਉਹਨੇ ਦਾਅਵਾ ਕੀਤਾ ਕਿ ਉਹਨੇ ਕ੍ਰਾਸ ਕੰਟਰੀ ਆਟੋਨਮਸ ਕਾਰ ਦਾ ਜਿਹੜਾ ਟ੍ਰਿਪ ਆ ਉਹ ਲਾ ਚੁੱਕਿਆ ਆਲਰੇਡੀ। ਸੋ ਵਿਦਆਊਟ ਨੌਲੇਜ ਆਫ ਗਵਰਨਮੈਂਟ ਉਹਨੇ ਇਹ ਜਿਹੜਾ ਟ੍ਰਿਪ ਆ ਅਨਅਫੀਸ਼ੀਅਲੀ ਜਿਹੜਾ ਟ੍ਰਿਪ ਹੈਗਾ ਆ ਇਹ ਉਹਨੇ ਪੂਰਾ ਕੀਤਾ ਆਲਰੇਡੀ ਜੀ। ਬਿਲਕੁਲ। ਸੋ ਕਹਿੰਦੇ ਵੀ 3100 ਮੀਲ ਦਾ ਟ੍ਰਿਪ ਜਿਹੜਾ ਆ ਹੁਣ ਇੱਕ ਕਾਰ ਜਿਹੜੀ ਆ ਸੈਨ ਫਰਾਂਸਿਸਕੋ ਤੋਂ ਲੈ ਕੇ ਨਿਊਯਾਰਕ ਤਾਈਂ ਕਿਸੇ ਤਰ੍ਹਾਂ ਵੀ ਕੋਈ ਬੰਦੇ ਦੀ ਇੰਟਰਵੈਂਸ਼ਨ ਤੋਂ ਬਿਨਾਂ ਹੈ ਨਾ ਉਹ ਲਾ ਚੁੱਕਾ ਆ ਤੇ ਉਹ ਵੀ ਇਹਦੇ ਤੇ ਕੰਮ ਕਰ ਰਿਹਾ ਹੈਗਾ ਆ। ਪਰ ਇੱਕ ਪਾਸੇ ਇਹ ਵੀ ਖਬਰ ਆ ਰਹੀ ਆ ਵੀ ਈਵਨ ਦੋ ਆਟੋਨੋਮਸ ਟਰੱਕਿੰਗ ਕਾਫੀ ਵੱਡੀ ਗਿਣਤੀ 'ਚ ਆ ਰਹੇ ਆ ਆਉਣ ਵਾਲੇ ਸਾਲਾਂ ਦੇ ਵਿੱਚ, ਪਰ ਇਹਦੇ ਨਾਲ ਕਹਿੰਦੇ ਰੈਗੂਲਰ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਦੀਆਂ ਜੌਬ ਤੇ ਇੰਨਾ ਜ਼ਿਆਦਾ ਅਸਰ ਨਹੀਂ ਪਏਗਾ। ਦੇਖੋ ਜੀ, ਜਿਹੜਾ ਆਟੋਨਮਸ ਟਰੱਕਿੰਗ ਹੈਗੀ ਆ ਇਹਨੂੰ ਅਜੇ ਬਹੁਤ ਅੱਗੇ ਤੱਕ ਹੈਗੀ ਹੈ, ਡੈਫੀਨੇਟਲੀ ਇੱਥੇ ਕੰਮ ਚੱਲਦਾ ਆ ਔਰ ਇਹ ਕੰਮ ਤਾਂ ਬੜੇ ਪੁਰਾਣਾ ਵੀ ਚੱਲਦਾ ਸੀਗਾ, ਜਿਹੜਾ ਹੁਣ ਥੋੜਾ ਜਿਹਾ ਉਜਾਗਰ ਹੋ ਗਿਆ ਥੋੜਾ ਜਿਹਾ, ਕਿਉਂਕਿ ਨਿਊਜ਼ ਇੰਨੀ ਜਲਦੀ ਟਰੈਵਲ ਕਰਦੀ ਹੈ ਇਸ ਕਰਕੇ ਆਪਾਂ ਨੂੰ ਪਤਾ ਲੱਗਣ ਲੱਗ ਗਿਆ। ਤੇ ਜਿਹੜਾ ਆਟੋਨਮਸ ਟਰੱਕਸ ਹੈਗੇ ਆ ਇਹਨਾਂ ਦੇ ਕੰਮ ਤਾਂ ਕਾਫੀ ਦੇਰ ਦਾ ਚੱਲ ਰਿਹਾ ਹੈਗਾ, ਆਟੋਨਮਸ ਕਾਰਸ ਦੇ ਕੰਮ ਕਾਫੀ ਦੇਰ ਦਾ ਚੱਲ ਰਿਹਾ, ਪਰ ਇਹ ਹੌਲੀ ਹੌਲੀ ਥੋੜਾ ਜਿਹਾ ਉਜਾਗਰ ਹੋਣਾ ਸ਼ੁਰੂ ਹੋ ਗਿਆ, ਇਸ ਕਰਕੇ ਆਪਾਂ ਨੂੰ ਲੱਗਦਾ ਕਿ ਪਤਾ ਨਹੀਂ ਸਾਰੇ ਦੌੜ ਪਏ, ਉਹ ਦੌੜ ਵੀ ਪਏ ਆ, ਇਹ ਕੋਈ ਇਹ 'ਚ ਕੋਈ ਗਲਤ ਨਹੀਂ ਹੈਗੀ, ਦੌੜ ਵੀ ਪਏ ਆ।
ਕਿਉਂਕਿ ਮਾਰਕੀਟ ਬਹੁਤ ਵੱਡੀ ਹੈ। ਦੇਖੋ ਜੀ, ਉਹਨਾਂ ਨੇ ਜਿਹੜੀ ਅਟੈਪ ਕਰਨ ਦੀ ਕੋਸ਼ਿਸ਼ ਕਰਨੀ ਹੈ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਆਟੋਨੋਮਸ ਵਾਲੇ, ਉਹ ਕਹਿੰਦੇ ਆ ਵੀ ਖਾਲੀ ਟਰੱਕ ਚੱਲੀ ਜਾਂਦੇ, ਅਸੀਂ ਚਾਹੁੰਦੇ ਆ ਵੀ ਉਹ ਸਾਰਾ ਕੁਛ ਸਟਰੀਮਲਾਈਨ ਕੀਤਾ ਜਾਵੇ, ਤੇਲ ਦੀ ਵੇਸਟੇਜ ਜਿਹੜੀ ਇੱਕ ਹਿਸਾਬ ਦੇ ਨਾਲ ਨਾ ਹੋਵੇ, ਵੀ ਖਾਲੀ ਟਰੱਕ ਜਿਹੜਾ ਕਦੀ ਵੀ ਟਰੱਕ ਤੇ ਰੋਡ ਦੇ ਉੱਤੇ ਜਿਹੜਾ ਚੱਲੇ ਨਾ। ਸੋ ਟਰਾਈ ਤਾਂ ਜਿਹੜੀ ਉਹ ਡੈਫੀਨੇਟਲੀ ਆ ਉਹ ਇਸ ਪਾਸੇ ਵੱਲ ਨੂੰ ਕਰਨਗੇ, ਤੇ ਜਿਹੜਾ ਬਾਜੀ ਮਾਰ ਗਿਆ ਤੇ ਉਹ ਫਿਰ ਆਪਣੇ ਆਪ ਬਿਲੀਅਨਰ ਵਾਲੇ ਪਾਸੇ ਨੂੰ ਜਿਹੜਾ ਉਹ ਵਧੂਗਾ। ਤੇ ਬਿਲਕੁਲ। ਤੇ ਰਾਜ, ਇੱਕ ਚੀਜ਼ ਮੈਂ ਪਹਿਲਾਂ ਅੱਗੇ ਚੱਲਾਂ, ਇਸ ਤੋਂ ਪਹਿਲਾਂ ਮੈਂ ਭੁੱਲ ਜਾਵਾਂ, ਮੈਂ ਇੱਕ ਚੀਜ਼ ਕਲੈਰੀਫਾਈ ਕਰਨਾ ਚਾਹੁੰਦਾ ਕਿ ਲਾਸਟ ਵੀਕ ਆਪਾਂ ਇੱਕ ਖਬਰ ਦਿੱਤੀ ਸੀਗੀ ਕਿ ਜਿਹਦੇ ਵਿੱਚ ELD ਦਾ ਬਾਰੇ ਚ ਆਪਾਂ ਕਿਹਾ ਸੀਗਾ ਕਿ ਜਿਹੜੀ ਆਪਣੀ ਰਜਿਸਟ੍ਰੇਸ਼ਨ ਹੈਗੀ ਉਹਦੇ ਵਿੱਚ ਕੁਐਸਚਨੇਅਰ ਦੇ ਵਿੱਚ ਕੁਐਸਚਨ ਆਉਂਦਾ ਕਿ ELD ਜਾਂ AOBRD ਯੂਜ਼ ਕਰਨੀ ਹੈ। ਉਹ ਆਪਣੇ ਕੋਲ ਗਲਤ ਇਨਫੋਰਮੇਸ਼ਨ ਸੀਗੀ। ਉਹ ਡੈਫੀਨੇਟਲੀ ਕੋਈ ਐਸਾ ਕੁਐਸਚਨ ਇਹਦੇ ਆਪਣੀ ਰਜਿਸਟ੍ਰੇਸ਼ਨ ਦੇ ਵਿੱਚ ਨਹੀਂ ਆਉਂਦਾ। ਸੋ ਮੈਂ ਉਹਦੇ ਲਈ ਸਾਰਿਆਂ ਕੋਲੋਂ ਮਾਫੀ ਮੰਗਦਾ ਕਿ ਮੈਂ ਉਹ ਗਲਤ ਖਬਰ ਜਿਹੜੀ ਸੀਗੀ ਉਹ ਮੇਰੇ ਕੋਲ ਗਲਤ ਇਨਫੋਰਮੇਸ਼ਨ ਸੀਗੀ, ਇਸ ਕਰਕੇ ਉਹ ਦਿੱਤੀ ਗਈ। ਤੇ ਉਹਦੇ ਵਿੱਚ ਕੋਈ ਐਸਾ ਕੁਐਸਚਨ ਨਹੀਂ ਹੈਗਾ ਜਿਹਦੇ ਵਿੱਚ ਕਿ ELD ਜਾਂ AOBRD ਬਾਰੇ ਪੁੱਛਿਆ ਜਾਂਦਾ। ਜੀ। ਤੇ ਇੱਕ ਹੁਣੇ ਸਾਨੂੰ ਨਾ ਕੈਨੇਡਾ ਤੋਂ ਇੱਕ ਟਰੱਕਰ ਦੀ ਕਾਲ ਆਈ ਆ। ਉਹ ਕਹਿੰਦੇ ਵੀ ਹੁਣੇ ਇੰਟੀਰੀਅਰ ਦੇ ਵਿੱਚ ਉਹਨਾਂ ਦੇ ਕਿਸੇ ਜਾਣ ਪਛਾਣ ਦੇ ਜਿਹੜੇ ਟਰੱਕਰ ਆ, ਜਾਂ ਦੇਖੋ ਕਿਉਂਕਿ ਖਬਰ ਤਾਂ ਬਹੁਤ ਜਲਦੀ ਜਿਹੜੀ ਉਹ ਫੈਲਦੀ ਆ, ਕਹਿੰਦੇ ਲੈਵਲ 1 ਇੰਸਪੈਕਸ਼ਨ ਉਸ ਬੰਦੇ ਦੀ ਜਿਹੜੀ ਹੁਣੇ ਹੋਈ ਸੀ, ਤੇ ਇੰਸਪੈਕਸ਼ਨ ਦੇ ਵਿੱਚ ਉਹ ਸਾਰਾ ਕਲੀਅਰ ਹੋਇਆ। ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜਾਂਚ ਕਰਤਾ ਸੀ ਉਹਨਾਂ ਨੇ ਉਹਨਾਂ ਦਾ ਫੋਨ ਜਿਹੜਾ ਉਹ ਮੰਗਿਆ। ਫੋਨ ਦੇ ਵਿੱਚ ਉਹਨਾਂ ਨੇ ਦੇਖਿਆ ਵੀ ਡਰਾਈਵਿੰਗ ਟਾਈਮ ਤੇ ਉਹਨੇ ਕੁਛ ਫੇਸਬੁੱਕ, ਵਟਸਐਪ, ਇਹ ਸਾਰੀਆਂ ਚੀਜ਼ਾਂ ਜਿਹੜਾ ਉਹ ਯੂਜ਼ ਕਰ ਰਿਹਾ ਸੀਗਾ ਡਰਾਈਵਿੰਗ ਟਾਈਮ ਦੇ ਉੱਤੇ। ਤੇ ਉਹਨਾਂ ਨੇ ਕੀ ਕੀਤਾ ਵੀ ਉਸ ਦਾ ਜਿਹੜਾ ਲਾਇਸੈਂਸ ਆ ਉਸ ਇੰਸਪੈਕਸ਼ਨ ਦੇ ਵਿੱਚ ਕਲੀਅਰ ਹੋਣ ਤੋਂ ਬਾਅਦ 'ਚ ਜਿਹੜੀ ਆ ਉਹ ਸਾਰਾ ਕੁਛ ਹੋਣ ਤੋਂ ਬਾਅਦ 'ਚ ਫੋਨ ਦੇ ਕਰਕੇ 6 ਮਹੀਨੇ ਦੇ ਲਈ ਉਹ ਚੀਜ਼ ਉਹਨਾਂ ਨੇ ਦੇਖੀ ਵੀ ਇੱਕ ਹਿਸਾਬ ਨਾਲ ਡਿਸਟਰੈਕਟਿੰਗ ਡਰਾਈਵਿੰਗ ਜਿਹੜੀ ਆ ਉਹਦੀ ਉਹਨਾਂ ਨੇ ਦੇਖੀ। 6 ਮਹੀਨੇ ਦੇ ਲਈ ਉਹਨਾਂ ਨੇ ਲਾਇਸੈਂਸ ਸਸਪੈਂਡ ਕੀਤਾ। ਆਪਣਾ ਪੰਜਾਬੀ ਡਰਾਈਵਰ ਸੀ ਤੇ ਨਾਲੇ $1700 ਦਾ ਜਿਹੜਾ ਉਸ ਨੂੰ ਫਾਈਨ ਜਿਹੜਾ ਉਹ ਠੋਕਿਆ ਆ। ਸੋ ਇਹ ਜਿਹੜੀ ਆਪਾਂ ਹੁਣੇ ਇੱਕ ਰੀਸੈਂਟਲੀ ਜਿਹੜੀ ਆਪਾਂ ਹੁਣੇ ਨਿਊਜ਼ ਕਰਕੇ ਹਟੇ ਆ ਡਿਸਟਰੈਕਸ਼ਨ ਜੀ। ਬਿਲਕੁਲ। ਮੈਂ ਜਦੋਂ ਇਹ ਨਿਊਜ਼ ਆਈ ਸੀ ਆਪਾਂ ਬਹੁਤ ਵਾਰੀ ਇਹ ਗੱਲ ਕਹੀ ਸੀਗੀ ਕਿ ਜਿਹੜਾ ਫੋਨ ਦੇ ਉੱਤੇ ਤੁਹਾਡੀ ELD ਆ, ਪਲੀਜ਼ ਫੋਨ ਦੇ ਉੱਤੇ ELD ਨਾ ਯੂਜ਼ ਕਰੋ, ਕਿਉਂਕਿ ਜਦੋਂ ਤੁਸੀਂ ਫੋਨ ਆਪਣਾ ਬਾਹਰ ਦਿੰਦੇ ਆ that becomes a evidence। ਸੋ ਇਹ ਚੀਜ਼ ਆਪਾਂ ਬਾਰ-ਬਾਰ ਕਹੀ ਸੀਗੀ ਕਿ ਕੋਈ ਵੀ ਜਿਹੜੀ ਤੁਹਾਡੀ ELD ਕੰਪਨੀ ਆ ਜਿਹੜੀ ਤੁਹਾਨੂੰ ਫੋਨ ਯੂਜ਼ ਕਰਨ ਨੂੰ ਕਹਿੰਦੀ ਆ, ਤੁਸੀਂ ਫੋਨ ਬਾਹਰ ਦੇਣਾ ਹੀ ਦੇਣਾ ਆ। ਜਦੋਂ ਉਹਨੇ ਤੁਹਾਡੀ ELD ਦੀ ਤੁਹਾਡੀ ਲੌਗ ਬੁੱਕ ਚੈੱਕ ਕਰਨੀ ਆ, ਤੁਸੀਂ ਜਦੋਂ ਤੁਹਾਡੀ ਵਿੰਡੋ ਤੋਂ ਬਾਹਰ ਚਲਾ ਗਿਆ, ਇਟ ਬਿਕਮਸ ਐਵੀਡੈਂਸ। ਹੀ ਹੈਜ਼ ਦਾ ਰਾਈਟ ਟੂ ਚੈੱਕ ਐਵਰੀਥਿੰਗ। ਜੀ। ਸੋ ਜੇ ਉਹ ਚੈੱਕ ਕਰਦੇ ਆ ਤੇ ਦੈਨ ਇਟ ਵਿਲ ਬਿਕਮ ਇਟਸ ਐਵੀਡੈਂਟ। ਆਪਾਂ ਬਹੁਤ ਰਾਜ ਇੱਕ ਵਾਰੀ ਨਹੀਂ, ਮੇਰੇ ਖਿਆਲ ELD ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਵਾਰੀ ਇਹ ਗੱਲ ਕਹੀ ਸੀਗੀ ਕਿ ਫੋਨ ਦੇ ਉੱਤੇ ਕੋਸ਼ਿਸ਼ ਕਰੋ ਕਿ ELD ਫੋਨ ਤੇ ਨਾ ਚਲਾਓ। ਕੋਸ਼ਿਸ਼ ਕਰੋ ਕਿ ਉਹਨੂੰ ਆਪਣੀ ਜਿਹੜੀ ਤੁਹਾਡੀ ਟੈਬਲੇਟ ਹੈਗੀ ਆ ਉਹਨੂੰ ਫਿਕਸ ਕਰੋ ਆਪਣੇ ਡੈਸ਼ਬੋਰਡ ਦੇ ਉੱਤੇ। ਉਹ ਵੀ ਨਾ ਹੋਵੇ ਕਿ ਉਹ ਹਿਲਦੀ ਹੋਵੇ ਜਾਂ ਬਾਹਰ ਕੱਢ ਲਓ ਅੰਦਰ ਰੱਖ ਲਓ, ਉਹ ਵੀ ਫਿਕਸ ਹੋਵੇ ਤੁਹਾਡੀ ਡੈਸ਼ਬੋਰਡ। ਉਹਨੂੰ ਹੋਰ ਕਿਸੇ ਕੰਮ ਲਈ ਨਾ ਯੂਜ਼ ਕਰੋ। ਰਮਨ ਜੀ, ਅਗਲੀ ਜਿਹੜੀ ਖਬਰ ਆਪਾਂ ਮਾੜੀ ਜਿਹੀ ਸਾਂਝੀ ਕਰੀਏ, ਨਤੀਜਾ ਉਸ ਚੀਜ਼ ਦਾ ਜੀ। ਸਾਡਾ ਜਿਹੜਾ ਸਮਾਂ ਵੀ ਸਮਾਪਤ ਹੋਣ ਵਾਲਾ ਆ, ਕਿਉਂਕਿ ਪਿਛਲੇ ਕੁਝ ਹਫ਼ਤਿਆਂ ਤੋਂ ਜਿਹੜੀ US ਦੀ ਸਟਾਕ ਮਾਰਕੀਟ ਆ ਉਹ ਪੂਰੀ ਤਰ੍ਹਾਂ ਕਰੰਬਲ ਡਾਊਨ ਹੋਈ ਹੈਗੀ ਆ, ਤੇ ਉਹਦੇ ਨਾਲ ਜਿਹੜੀ ਟਰੱਕਿੰਗ ਇੰਡਸਟਰੀ ਆ ਉਹਨਾਂ ਦੇ ਸਟਾਕ ਵੀ ਬਹੁਤ ਥੱਲੇ ਗਏ ਹੈਗੇ ਆ। 20% ਦੇ ਕਰੀਬ ਟਰੱਕਿੰਗ ਇੰਡਸਟਰੀ ਦੇ ਜਿਹੜੇ ਸਟਾਕਸ ਹੈਗੇ ਆ ਸਤੰਬਰ ਤੋਂ ਲੈ ਕੇ ਹੁਣ ਤੱਕ ਥੱਲੇ ਗਏ ਆ। ਕਹਿੰਦੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਬਿਗ ਸਲੋ ਡਾਊਨ ਇਹਦੇ 'ਚ ਹੋ ਸਕਦਾ। ਕਹਿੰਦੇ ਕਿ ਇੱਕ ਤਾਂ ਇਹ ਆ ਵੀ ਤੇਲ ਦੀਆਂ ਪ੍ਰਾਈਸਾਂ ਵੀ ਜਿਹੜੀਆਂ ਘਟ ਗਈਆਂ ਹੈਗੀਆਂ, ਤੇ ਦੂਸਰੇ ਨੰਬਰ 'ਤੇ ਕਹਿੰਦੇ ਵੀ ਜਿਹੜੀ ਫਰੇਟ ਡਿਮਾਂਡ ਤੇ ਪ੍ਰਾਈਸਿੰਗ ਗੇਨਸ ਜਿਹੜੀ ਆ ਉਹ ਸਲੋ ਡਾਊਨ ਹੋ ਜਾਊਗੀ 2019 'ਚ। ਡੈਫੀਨੇਟਲੀ ਜੀ, ਇਹ ਇੱਕ ਬਹੁਤ ਵੱਡਾ ਖਦਸ਼ਾ ਬਣਿਆ ਇਸ ਵੇਲੇ। ਤਾਂ ਸਾਡੀ ਮੇਨ ਖਬਰ ਵੀ ਹੈਗੀ ਹੈ ਇਸ ਵੇਲੇ ਸਾਡੀ ਵੈਬਸਾਈਟ ਤੇ, ਇਹੋ ਹੀ ਅਸੀਂ ਚਰਚਾ ਦਾ ਵਿਸ਼ਾ ਆ ਬਣਿਆ ਹੋਇਆ ਕਿ ਜਿਹੜੇ ਪਿਛਲੇ 2 ਮਹੀਨੇ ਹੈਗੇ ਆ ਇਹਦੇ ਵਿੱਚ ਜਿਹੜੀ ਸਟਾਕ ਮਾਰਕੀਟ ਹੈਗੀ ਆ ਉਹ, ਔਰ ਖਾਸ ਕਰਕੇ ਟਰੱਕਿੰਗ ਸਟਾਕਸ ਜਿਹੜੇ ਕਾਫੀ ਟੰਬਲ ਕੀਤੇ, ਕਾਫੀ ਉਹ ਥੱਲੇ ਗਏ ਆ। ਤੇ ਉਹਦੇ ਵਿੱਚ ਜੇ ਅਸੀਂ ਗੱਲ ਕਰੀਏ ਤੇ ਇਹ, ਔਰ ਮੈਂ ਖਾਸ ਕਰਕੇ ਜਦੋਂ ਹੁਣ ਟਰੱਕਿੰਗ ਕੰਪਨੀਆਂ ਦੇ ਨਾਲ ਵੀ ਗੱਲ ਕਰਦਾ ਆ ਤੇ ਉਹਨਾਂ ਦੇ ਵਿੱਚ ਵੀ ਇਹ ਖਦਸ਼ਾ ਜ਼ਾਹਰ ਕੀਤਾ ਜਾਂਦਾ ਕਿ ਬਿਲਕੁਲ ਡੈਡ ਹੋ ਚੱਲਿਆ ਆ। ਜਿਹੜਾ ਲਾਸਟ ਜਿਹੜਾ ਵੀਕ ਹੈਗਾ ਬਿਲਕੁਲ ਡੈਡ ਹੋਇਆ ਆ। ਸੋ ਇਹਦੇ ਵਿੱਚ ਬਿਲਕੁਲ ਜਿਹੜੀਆਂ ਮਤਲਬ ਕਿ ਸਟਾਕਸ ਜਿਹੜੇ ਦੇਖੋ ਨਾ ਆਪਣੇ ਨਾਈਟ ਸਵਿਫਟ ਆ ਉਹਨਾਂ ਦੇ 27% ਹੈ, JB ਹੰਟ ਦੇ 26% ਡਾਊਨ ਆ, ਲੈਂਡਸਟਾਰ ਦੇ 26% ਡਾਊਨ ਆ। ਸੋ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹਨਾਂ ਦੇ ਇੰਨੇ ਸਟਾਕ ਡਾਊਨ ਜਾਣੇ ਔਰ ਉਸ ਤੋਂ ਬਾਅਦ ਇੱਕਦਮ ਸਲੋ ਡਾਊਨ ਹੋ ਜਾਣਾ, ਡੈਫੀਨੇਟਲੀ ਜਿਹੜਾ ਇਹ ਬੂਮ ਚੱਲ ਰਿਹਾ ਹੈਗਾ
ਟਰੱਕਿੰਗ ਕੰਪਨੀਆਂ ਨੂੰ ਆਪਣੀਆਂ ਨੂੰ ਇਹੋ ਹੀ ਆਪਾਂ ਕਵਾਂਗੇ ਕਿ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਜਿਹੜਾ ਐਕਸਪੈਂਸ਼ਨ ਹੈਗੀ ਆ ਉਹਨੂੰ ਧਿਆਨ ਨਾ ਕਰੋ, ਸੋਚ ਸਮਝ ਕੇ ਐਕਸਪੈਂਸ਼ਨ ਕਰੋ। ਜੇ ਲਿਮਿਟ ਦੇ ਨਾਲ ਕਰੋ, ਸੋਚ ਸਮਝ ਕੇ ਕਰੋ, ਕਿਉਂਕਿ ਇਹ ਮਾਰਕੀਟ ਜਿਹੜੀ ਬੜੀ ਵੋਲੇਟਾਈਲ ਹੈਗੀ ਆ। ਜੇ ਤੁਸੀਂ ਇਹਦੀਆਂ ਪਿਛਲੀਆਂ 10, 15, 20 ਸਾਲ ਦਾ ਇਹਦਾ ਗ੍ਰਾਫ ਦੇਖੋ ਨਾ, ਤੇ ਇਹ ਹਰ 2-3 ਸਾਲ ਬਾਅਦ ਉੱਪਰ ਥੱਲੇ ਮਾਰਕੀਟ ਹੁੰਦੀ ਹੈ ਜੀ। ਸੋ ਜੇ ਮਤਲਬ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵੇਲੇ ਜੇ ਆਪਾਂ ਟ੍ਰੇਲਰ ਮਾਰਕੀਟ ਦੇਖੀਏ ਤੇ 2018 ਦੇ ਵਿੱਚ ਹਾਈਐਸਟ ਟ੍ਰੇਲਰ ਸੇਲ ਜਿਹੜੀਆਂ ਹੋਈਆਂ ਆ, ਤੇ ਉਹਦੇ ਨਾਲ ਦੇ ਨਾਲ ਹੀ ਅਗਲੇ ਸਾਲ ਦੇ ਵਿੱਚ ਸਾਰੇ ਸਾਲ ਦੇ ਜਿਹੜੇ ਟ੍ਰੇਲਰ ਆਰਡਰ ਹੈਗੇ ਆ, ਬੁੱਕਡ ਹੈਗੇ ਆ, ਸੋਲਡ ਆਊਟ ਹੈਗੇ ਆ, ਈਵਨ ਟਰੱਕ ਸੋਲਡ ਆਊਟ ਹੈਗੇ ਆ। ਸੋ ਇਹ ਬੜੀ ਇੰਟਰਸਟਿੰਗ ਜੀ ਇਕੁਏਸ਼ਨ ਬਣੀ ਹੋਈ ਹੈ ਕਿ ਜੇ ਟਰੱਕ ਸੇਲਸ ਦੀ, ਔਰ ਪਰ ਜਿਹੜੇ ਟਰੱਕ ਸੇਲਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਡੀਲਰਸ ਹੈਗੇ ਆ ਉਹ ਬੜੇ ਇਸ ਵੇਲੇ ਮਤਲਬ ਕਿ ਘਬਰਾਏ ਹੋਏ ਆ, ਕਿਉਂਕਿ ਆਰਡਰਸ ਕਿਸੇ ਟਾਈਮ ਵੀ ਕੈਂਸਲ ਹੋਣੇ ਸ਼ੁਰੂ ਹੋ ਸਕਦੇ ਆ। ਜੇ ਆਰਡਰ ਕੈਂਸਲ ਹੋਣੇ ਸ਼ੁਰੂ ਹੋ ਜਾਂਦੇ ਤਾਂ ਇੰਨੀ ਇਨਵੈਂਟਰੀ ਦਾ ਕੀ ਕੀਤਾ ਜਾਊਗਾ, ਕਿੱਥੇ ਜਾਊਗੀ? ਸੋ ਕਾਫੀ ਇਸ ਵੇਲੇ ਜਿਹੜਾ ਆ ਇਹ ਜਿਹੜੇ ਚਰਚਾ ਦਾ ਵਿਸ਼ਾ ਆ, ਔਰ ਕਾਫੀ ਸੋਚ ਪਈ ਹੋਈ ਆ ਕਿ ਇਹ ਕਿੱਧਰ ਨੂੰ ਮਾਰਕੀਟ ਜਿਹੜੀ ਆ ਇਹ ਟਰਨ ਅਰਾਊਂਡ ਹੋ ਸਕਦੀ ਆ। ਬਿਲਕੁਲ, ਜਿੱਦਾਂ ਦੱਸ ਹੀ ਰਹੇ ਹਾਂ ਵੀ ਸਟਾਕ ਮਾਰਕੀਟ ਓਵਰਆਲ ਜਿਹੜੀ ਆ ਕਾਫੀ ਥੱਲੇ ਨੂੰ ਜਿਹੜੀ ਆ ਪਿਛਲੇ ਖਾਸ ਕਰਕੇ 1-2 ਵੀਕਾਂ ਦੇ ਵਿੱਚ ਜ਼ਿਆਦਾ ਹੀ ਜਿਹੜੀ ਥੱਲੇ ਨੂੰ ਉਹ ਗਈ ਹੋਈ ਆ। ਤੇ ਆਪਾਂ ਰਮਨ ਜੀ, ਹਰਜੋਤ ਜੀ ਜਿਹੜੀ ਇੱਕ ਖਬਰ ਦੱਸ ਰਹੇ ਸੀਗੇ ਵੀ ਸਾਲ ਦਾ ਤੇ ਉਸ ਤੋਂ ਬਾਅਦ 6 ਮਹੀਨੇ ਦੀ ਐਕਸਟੈਂਸ਼ਨ ਵਾਲਾ ਜਿਹੜਾ ਕਮਰਸ਼ੀਅਲ ਲਰਨਿੰਗ ਪਰਮਿਟ ਜਿਹੜਾ ਆ, ਹੁਣ ਇੱਕ ਵੀਰ ਦੀ ਜਿਹੜੀ ਜ਼ਰੂਰ ਕਾਲ ਆਈ ਸੀ, ਕਹਿੰਦੇ ਆਲਰੇਡੀ 1 ਸਾਲ ਦਾ ਜਿਹੜਾ ਲਰਨਰ ਪਰਮਿਟ ਹੈਗਾ ਕਮਰਸ਼ੀਅਲ ਜਿਹੜਾ ਲਾਇਸੈਂਸ ਦੇ ਲਈ ਉਹ ਮਿਲਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ। ਸੋ ਮੈਨੂੰ ਲੱਗਦਾ FMCSA ਨੇ ਅੰਦਰ ਖਾਤੇ ਆਲਰੇਡੀ ਜਿਹੜੇ ਆ DMV, ਜਿੱਦਾਂ ਆਪਣੇ ਇੱਥੇ DMV ਅਤੇ ਮੋਟਰ ਵਹੀਕਲ ਵਾਲੇ ਜਿੰਨੇ ਵੀ ਡਿਪਾਰਟਮੈਂਟ ਆ ਵੱਖ-ਵੱਖ ਸੂਬਿਆਂ 'ਚ, ਉਹਨਾਂ ਨੂੰ ਸ਼ਾਇਦ ਨਿਰਦੇਸ਼ ਜਿਹੜੇ ਆ ਉਹ ਘੱਲ ਦਿੱਤੇ ਹੋਏ ਨੇ। ਸੋ ਕਾਫੀ ਜਿਹੜੇ ਚੇਂਜਿਸ ਲਗਾਤਾਰ, ਦੇਖੋ ਇਹ ਇੰਡਸਟਰੀ ਇੱਦਾਂ ਦੀ ਹੈ ਜਿਹਦੇ ਵਿੱਚ ਤੁਸੀਂ ਰਹਿਣਾ, ਤੁਹਾਨੂੰ ਇਹਦੇ ਚੇਂਜਿਸ ਦੇ ਬਾਰੇ ਪਤਾ ਹੋਣਾ ਚਾਹੀਦਾ ਆ ਵੀ ਕੀ ਜਿਹੜੀਆਂ ਤਬਦੀਲੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਇਹਦੇ ਵਿੱਚ ਆਈ ਜਾ ਰਹੀਆਂ ਆ, ਕਿਹੜੇ ਨਵੇਂ ਕਾਨੂੰਨ ਘੜ ਰਹੇ ਆ, ਕਿਹੜੇ ਪਿਛਲੇ ਕਾਨੂੰਨ ਜਿਹੜੇ ਆ ਉਹ ਲਾਏ ਜਾ ਰਹੇ ਆ, ਮਾਰਕੀਟ ਦਾ ਰੁਖ ਕਿੱਧਰ ਨੂੰ ਆ, ਤਾਂ ਨੂੰ ਜਾ ਰਿਹਾ ਆ, ਠਾਂ ਨੂੰ ਜਾ ਰਿਹਾ ਆ ਜੀ। ਸੋ ਬਿਲਕੁਲ ਇਹ ਨਾ ਦੇਖੋ ਵੀ ਉਹ ਸਾਡੇ ਜੀ ਉਹ ਦੋਸਤ ਨੇ 4 ਲੈ ਲਏ, ਹੁਣ ਅਸੀਂ ਵੀ 4 ਟਰੱਕ ਲੈ ਲਈਏ ਜਾਂ ਗੁਆਂਢੀਆਂ ਦੇ। ਸੋ ਇੱਦਾਂ ਰੀਅਲ ਸਟੇਟ ਮਾਰਕੀਟ ਕਰੈਸ਼ ਹੁੰਦੀ ਆ, ਇੱਦਾਂ ਹੀ ਟਰੱਕਿੰਗ 'ਚ ਰਮਨ ਜੀ ਦਾ ਜ਼ਿਆਦਾ ਐਕਸਪੀਰੀਅੰਸ। ਆਪਾਂ ਰੀਅਲ ਸਟੇਟ ਮਾਰਕੀਟ 8-10 ਸਾਲ ਬਾਅਦ ਕਰੈਸ਼ ਹੁੰਦੀ ਹੈ, ਟਰੱਕਿੰਗ 2-3 ਸਾਲ ਬਾਅਦ ਉੱਤੇ ਥੱਲੇ ਹੁੰਦੀ, 2-3 ਸਾਲ ਬਾਅਦ ਉੱਤੇ ਥੱਲੇ ਹੁੰਦੀ ਹੈ। ਬਾਕੀ ਰਾਜਕਰਨ ਜਿਹੜਾ ਹੈਗਾ ਆ, ਇਹ ਐਸ ਫਰਾਈਡੇ ਨੂੰ ਪਬਲਿਸ਼ ਹੋਣਾ ਆ ਨੋਟਿਸ, ਜਿਹੜਾ ਲਾਇਸੈਂਸ ਵਾਲਾ ਹੈਗਾ ਆ ਜੀ ਪਰਮਿਟ ਵਾਲਾ, ਐਸ ਫਰਾਈਡੇ ਨੂੰ ਇਹ ਪਬਲਿਸ਼ ਹੋਣਾ ਆ। ਪਬਲਿਸ਼ ਹੋਣ ਤੋਂ 60 ਡੇ ਬਾਅਦ ਦੇ ਵਿੱਚ ਇਹ ਜਿਹੜਾ ਲਾਇਸੈਂਸ ਦਾ ਜਿਹੜਾ ਨਵਾਂ ਆਇਆ, ਇਹ 60 ਡੇ ਬਾਅਦ ਦੇ ਵਿੱਚ ਇਹ ਇਫੈਕਟ 'ਚ ਜਾਣਾ ਆ। It will become a law after 60 days. ਅਜੇ ਲਾਅ ਨਹੀਂ ਬਣਿਆ ਹੈਗਾ, ਪਰ ਉਹ ਕਹਿੰਦੇ ਵੀ ਉਹਨਾਂ ਨੇ ਲਿਆ ਆ ਤੇ ਉਹਨਾਂ ਨੂੰ ਕਹਿੰਦੇ ਵੀ ਸਾਲ ਦਾ ਜਿਹੜਾ ਮਿਲਿਆ ਆ, ਹੋ ਸਕਦਾ ਕਿਸੇ ਸਟੇਟ ਨੇ ਕਰਤਾ ਹੋਵੇ। ਇਹ ਰੂਲ ਦੀ ਰਿਕੁਆਇਰਡ ਇਹ ਜਿਹੜਾ ਰੂਲ ਹੈ ਰਿਕੁਆਇਰਡ ਨਹੀਂ ਹੈ ਸਟੇਟਸ ਵਾਸਤੇ। they can adopt it, they cannot adopt it. ਮਰਜ਼ੀ ਆ, ਮਤਲਬ ਸਾਰੇ ਸੂਬਿਆਂ ਦੀ ਮਰਜ਼ੀ ਹੈ ਵੀ ਉਹ ਅਲਾਓ ਕਰਨਗੇ, ਤੇ ਮਰਜ਼ੀ ਜਿਹੜੀ ਉਹ ਫਿਰ ਅਗਲੇ ਸੂਬੇ ਦੀ ਆ ਵੀ ਉਹ ਦੇਖਣ ਵੀ ਉਹਨਾਂ ਨੂੰ ਕਿਹੜਾ ਚੀਜ਼ ਜਿਹੜੀ ਆ ਉਹ ਮਾਫਕ ਪੈਂਦੀ ਹੈ ਇਸ ਹਿਸਾਬ ਦੇ ਨਾਲ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਜਾਂਦੇ ਫੇਰ ਜਿਹੜਾ ਵੈਦਰ ਆ ਉਹ ਪੂਰੇ USA ਦੇ ਵਿੱਚ ਡਿਫਰੈਂਟ ਸਟੇਟਾਂ 'ਚ ਡਿਫਰੈਂਟ ਹੈਗਾ। ਜਿਹੜੇ ਈਸਟ ਵੱਲ ਜਾ ਰਹੇ ਆ, ਸਨੋ ਕਾਫੀ ਆ ਕਈ ਸਟੇਟਾਂ 'ਚ। ਪਲੀਜ਼ ਟਰੱਕਾਂ ਵਾਲੇ ਵੀਰ ਧਿਆਨ ਰੱਖੋ। ਬੇ ਏਰੀਆ ਦੇ ਵਿੱਚ ਕ੍ਰਿਸਮਸ ਵਾਲੀਆਂ ਛੁੱਟੀਆਂ ਦੇ ਵਿੱਚ ਫੇਰ ਇੱਕ ਵਾਰੀ ਕਹਿੰਦੇ ਸਟੋਰਮ ਆਉਣ ਦੇ ਚਾਂਸ ਹੈਗੇ ਆ। ਸੋ ਜਿਹੜਾ ਵੀ ਕੋਈ ਡਰਾਈਵ ਕਰ ਰਿਹਾ, ਕਿਉਂਕਿ ਅੱਜ ਕੱਲ੍ਹ ਟ੍ਰੈਫਿਕ ਬਹੁਤ ਜ਼ਿਆਦਾ ਹੈਗਾ ਆ, ਚਾਹੇ ਉਹ ਹਾਈਵੇ ਆ ਚਾਹੇ ਲੋਕਲ ਰੋਡਸ ਆ, ਬੜੇ ਧਿਆਨ ਦੇ ਨਾਲ ਜਿਹੜਾ ਡਰਾਈਵ ਕਰੋ ਜੀ। ਤੇ ਹਰਜੋਤ ਸਿੰਘ ਜੀ, ਰਮਨ ਢਿੱਲੋਂ ਜੀ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਸਾਰੇ ਜਣੇ ਤੁਸੀਂ ਜੁੜੇ ਇਹਨਾਂ ਖਬਰਾਂ ਬਾਰੇ, ਟਰੱਕਿੰਗ ਇੰਡਸਟਰੀ ਦੇ ਜਿਹੜੀਆਂ ਆ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਦੋਨਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਟਰੱਕਿੰਗ ਸਪੈਸ਼ਲ ਜਿਹੜਾ ਉਹ ਸਮਾਪਤ ਹੈ। ਮਿਲਾਂਗੇ ਫਿਰ ਅਗਲੀ ਵਾਰ, ਉਦੋਂ ਤੱਕ ਲਈ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਜੀ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਬਹੁਤੀ ਵਾਰ ਸਾਨੂੰ ਆਪਣੇ ਹੱਕਾਂ ਬਾਰੇ ਪਤਾ ਨਹੀਂ ਹੁੰਦਾ। ਕਹਿੰਦੇ ਕੋਈ ਵੀ ਕੇਸ ਮਾੜਾ ਜਾਂ ਚੰਗਾ